ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ 18 ਮਾਰਚ ਦਿਨ ਹੈਗਾ ਜੀ ਵੀਰਵਾਰ, ਅਤੇ ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਵਾਰੀ ਗੱਲਬਾਤ ਕਰਦੇ ਹੁੰਦੇ ਹਾਂ ਟਰੱਕਿੰਗ ਦੇ ਬਾਰੇ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਢਿੱਲੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਰੀਫਾਈਨੈਂਸ ਦਾ ਕੰਮ ਕਰਵਾ ਸਕਦੇ ਹੋ। ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ 559 905 2575 5599052575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਨੂੰ ਨੰਬਰ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਿੰਗ ਦੇ ਨਾਲ ਗੱਲਬਾਤ ਕਰਦੇ ਹਾਂ, ਅਤੇ ਜੇ ਤੁਹਾਡੇ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੈਗੇ ਨੇ ਅਤੇ ਉਹ ਜਿਹੜਾ ਜੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ 408 272 5200 4082725200। ਪੂਰੇ ਪ੍ਰੋਗਰਾਮ ਦੇ ਦੌਰਾਨ ਲਾਈਨਸ ਖੁੱਲ੍ਹੀਆਂ ਨੇ, ਜਿੰਨੀ ਜਲਦੀ ਕਾਲ ਕਰ ਲੂੰਗੇ ਉਨੀ ਜਲਦੀ ਜਿਹੜਾ ਸਵਾਲ ਆ ਉਹ ਫਿਰ ਇਸ ਦੇ ਵਿੱਚ ਪੁੱਛ ਤੁਸੀਂ ਸਕਦੇ ਹਾਂ। ਕਾਲ ਕਰਨ ਦੇ ਲਈ ਨੰਬਰ 408 272 5200। ਰਮਨ ਜੀ, ਟਰੱਕਿੰਗ ਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਜਾਈਏ। ਸੋ ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ 1-2 ਹਫ਼ਤਿਆਂ ਦੇ ਵਿੱਚ ਸਪੌਟ ਰੇਟਸ ਦਾ ਕੀ ਹਾਲ ਚੱਲ ਰਿਹਾ ਜੀ? ਤਾਂ ਨੂੰ ਜਾ ਰਹੇ ਆ ਜਾਂ ਉੱਥੇ ਕੀ ਸਟੈਗਨੈਂਟ ਆ? ਥੋੜ੍ਹੇ ਜਿਹੇ ਲੱਗਦੇ ਆ ਕਿ ਇਸ ਵੇਲੇ ਸਟੇਬਲ ਹੋਏਗਾ। ਪਿਛਲੇ 2 ਹਫ਼ਤੇ ਦੇ ਵਿੱਚ ਕਾਫੀ ਜਿਹੜੀ ਤੇਜ਼ੀ ਸੀ, ਕਾਫੀ ਸਟਰੋਂਗ ਸੀਗੇ ਰੇਟਸ, ਚਾਹੇ ਉਹ ਕਹਿ ਲਓ ਵੀ ਆਫਟਰ ਇਫੈਕਟ ਸੀਗੇ ਜਿਹੜਾ ਮੌਸਮ ਖਰਾਬ ਹੋਇਆ ਸੀ ਉਹਦੇ, ਅਤੇ ਕੁਛ ਉੱਦਾਂ ਵੀ ਜਿਹੜਾ ਸੀਜ਼ਨ ਸ਼ੁਰੂ ਹੋ ਰਿਹਾ ਹੈਗਾ, ਜਿਹੜਾ ਇੱਕ ਇਸ ਵੇਲੇ ਪ੍ਰੋਡਿਊਸ ਹੁੰਦਾ ਆ, ਪ੍ਰੋਡਿਊਸ ਮੂਵ ਹੋ ਰਿਹਾ ਹੈਗਾ ਫਿਰ ਤੋਂ ਨਾਰਥਰਨ ਕੈਲੀਫੋਰਨੀਆ ਜਿਹੜਾ ਹੈਗਾ ਉਹਦੇ ਵਿੱਚ। ਸੋ ਉਹਦੇ ਕਰਕੇ ਜਿਹੜਾ ਕਾਫੀ ਜਿਹੜਾ ਹੈਗਾ ਕਿ ਫਰਕ ਪੈ ਜਾਂਦਾ ਹੁੰਦਾ। ਬਟ ਸਟਿਲ ਜਿਹੜੀ ਮਾਰਕੀਟ ਹੈਗੀ ਹੈ ਜੇ ਸਟਿਲ ਗੁੱਡ ਹੈਗੀ ਆ, ਬਟ ਪਿਛਲੇ 2 ਹਫ਼ਤਿਆਂ ਨਾਲੋਂ ਕੁਛ ਸਾਫਟ ਹੋਈ ਆ। ਜੀ ਜੀ ਬਿਲਕੁਲ। ਅਤੇ ਸੋ ਤੇ ਕਾਲ ਕਰਨ ਦੇ ਲਈ ਨੰਬਰ 408 272 5200। ਅਤੇ ਆਪਣੇ ਨਾਲ ਆਲਰੇਡੀ ਰਮਨ ਜੀ ਜਿਹੜੇ ਕਾਲਰਸ ਜੁੜਨੇ ਜਿਹੜੇ ਸ਼ੁਰੂ ਹੋ ਗਏ, ਆਪਾਂ ਗੱਲਾਂ ਬਾਤਾਂ ਜਿਹੜੀਆਂ ਹੋਰ ਚੱਲ ਰਹੀਆਂ ਉਹਨਾਂ ਦੇ ਉੱਤੇ ਵੀ ਆਪਾਂ ਨਜ਼ਰ ਵਿੱਚ ਜਿਹੜੀ ਉਹ ਮਾਰਦੇ ਰਹਾਂਗੇ। ਅਤੇ ਆਪਾਂ ਪਹਿਲੋਂ ਜਿਹੜੇ ਕਾਲਸ ਆ ਉਹ ਵੀ ਨਾਲ ਨਾਲ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ। ਅਜੇ ਵੀਰ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਰਮਨ ਭਾਜੀ ਅਤੇ ਦੋਵੇਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਅਜੇ ਵੀਰ ਬੋਲ ਰਹੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ ਵੀ TQL ਦਾ ਨਾ ਮੈਂ ਲੋਡ ਚੱਕਿਆ ਸੀਗਾ ਪਿਛਲੇ ਹਫ਼ਤੇ। ਉਹਨੇ ਕੈਲੀਫੋਰਨੀਆ ਤੋਂ ਮੈਂ ਡੈਨਵਰ ਉਹਦਾ ਇੱਕ ਪਿੱਕ ਇੱਕ ਡਰੋਪ ਸੀਗਾ। ਉੱਥੇ ਜਦੋਂ ਮੈਂ ਗਿਆ ਇਹਨਾਂ ਨੇ ਮੈਨੂੰ ਕਹਿੰਦੇ ਵੀ ਅਲਬਰਟਸਨ 'ਤੇ ਲਾਉਣਾ ਸੀਗਾ। ਮੈਨੂੰ ਕਹਿੰਦੇ ਵੀ ਤੇਰਾ ਜਿਹੜਾ ਲੋਡ ਆ ਅੱਗੇ ਨੂੰ ਪੁਸ਼ ਹੋ ਗਿਆ, ਜਿਹੜਾ ਉਹਦਾ ਸੀਗਾ ਆਪਣਾ ਸੈਲਡ ਸੀਗਾ, ਅੱਛਾ ਜੀ, ਫਾਰਵਰਡ ਹੋ ਗਿਆ ਅਤੇ ਇਹਨੂੰ ਰੀਸੈਟ ਕਰਵਾ ਕੇ ਲਿਆ ਇਹਨਾਂ ਨੇ। 3-4 ਦਿਨ ਨਾ ਮੈਨੂੰ ਖਰਾਬ ਕਰਕੇ ਲੋਡ ਲੈ ਲਿਆ ਸਾਰਾ ਹੀ, ਅਤੇ ਮੇਰੀ ਇੰਸ਼ੋਰੈਂਸ 'ਤੇ ਕਲੇਮ ਪਾਤਾ ਆਪਣਾ $19,500 ਦਾ। ਅੱਛਾ ਜੀ। ਅਤੇ ਇੱਦਾਂ ਹੀ ਇੱਕ ਹੋਰ ਮੁੰਡਾ ਉਹ ਕੈਲੀਫੋਰਨੀਆ ਤੋਂ ਆ, ਉਹਦੇ 12,500 ਦਾ ਪਾਤਾ। ਉਹਦੇ ਇੱਕ ਪਿੱਕ 4 ਡਰੋਪ ਸੀ, ਉਹਦੇ 2 ਡਰੋਪ ਉਹ ਕਹਿੰਦਾ ਮੇਰੇ ਸਹੀ ਲੈ ਗਏ, ਤੀਜੇ ਡਰੋਪ ਦਾ ਉਹ ਕਹਿੰਦੇ ਸਾਡੇ ਕੋਲ ਲੋਡ ਹੀ ਨਹੀਂ ਤੇਰੇ ਉੱਥੋਂ ਨਿਕਲਿਆ ਟਰਾਲੇ 'ਚੋਂ, ਅਤੇ ਇਹ ਕਹਿੰਦੇ ਤੇਰੀ ਗਲਤੀ ਆ।
ਵੀ ਤੂੰ ਦੇਖਣਾ ਸੀਗਾ। ਅੱਜ ਕੱਲ੍ਹ ਜਾਣ ਤਾਂ ਦਿੰਦੇ ਨਹੀਂ ਅੰਦਰ, ਡਰਾਈਵਰ ਨੂੰ ਤਾਂ, ਮੈਨੂੰ ਵੀ ਨਹੀਂ ਜਾਣ ਦਿੱਤਾ ਜਦੋਂ ਮੈਂ ਲੋਡ ਆਪਣਾ ਕਰਵਾਇਆ ਹੈ ਨਾ। ਉਹਦੇ ਉੱਪਰ ਉਹ ਕਹਿੰਦੇ ਵੀ ਤੇਰੀ ਗਲਤੀ, ਇਸ ਲਈ 12,500 ਦਾ ਉਹਨੂੰ ਭਰਦਾ ਭਾਜੀ। ਇਹਨਾਂ ਨੇ ਚੋਰ ਬਜ਼ਾਰੀ ਕੀਤੀ ਹੋਈ ਆ, ਮਤਲਬ ਬੰਦੇ ਦੀ ਕੋਈ ਗਲਤੀ ਨਹੀਂ ਹੁੰਦੀ। ਮੇਰੇ ਕੋਲੇ ਸਾਰੇ ਪ੍ਰੂਫ ਮੈਂ ਉੱਥੋਂ ਇਕੱਠੇ ਕੀਤੇ ਨੇ ਵੀ ਉਹਦੇ ਵਿੱਚ 에ਅਰ ਬੈਗ ਨਹੀਂ ਸੀ ਪਾਏ, ਜਿਹਦੇ ਕਰਕੇ ਪਾਇਲਟ ਤੋਂ ਲੋਡ ਫਾਰਵਰਡ ਹੋ ਗਿਆ। 3 ਦਿਨ ਇਹਨਾਂ ਨੇ ਫਿਰ ਮੈਨੂੰ ਦੁਬਾਰਾ ਡਿਸਪੈਚ ਭੇਜ ਕੇ ਉੱਥੇ ਪੈਨਸਿਲਵੇਨੀਆ ਹੀ ਵੀ ਸ਼ੁੱਕਰਵਾਰ ਨੂੰ ਲੋਡ ਲੈਣਾ ਸੀ। ਕਹਿੰਦੇ ਹੁਣ ਅੱਜ ਤਾਂ ਵੀ ਉਹ ਚਲੇ ਗਏ ਨੇ ਜਿਨ੍ਹਾਂ ਨੇ ਰੀਸੈਟ ਕਰਨਾ, ਅਤੇ ਮੰਡੇ ਨੂੰ ਤੂੰ ਨਾ ਡੈਨਵਰ ਇੱਕ ਹੋਰ ਕੋਲਡ ਸਟੋਰ 'ਤੇ ਭੇਜਤਾ ਵੀ ਉੱਥੇ ਰੀਸੈਟ ਕਰਾਈ। ਮਤਲਬ 4 ਦਿਨ ਲਵਾਏ ਭਾਜੀ ਮੇਰੇ ਕੋਲੋਂ, ਅਤੇ 2 ਜਗ੍ਹਾ 'ਤੇ ਡਰੋਪ ਕਰਵਾਏ। ਮੈਂ ਇਹਨਾਂ ਦੇ ਕੋਲੋਂ ਇਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਕੰਪਨਸੇਸ਼ਨ ਦਿਓ ਹੈ ਨਾ, ਵੀ ਮੇਰੇ 4 ਦਿਨ ਲੱਗੇ ਨੇ ਅਤੇ ਡਰੋਪ ਇੱਕ ਸੀ, ਇੱਕ ਪਿਕ ਸੀਗਾ, ਮੇਰਾ ਕੋਈ ਕਸੂਰ ਨਹੀਂ। ਬੈਗ ਉਹ 'ਚ ਪਾਏ ਨਹੀਂ ਹੈ, ਮੈਂ ਉਹਨਾਂ ਤੋਂ ਲਿਖਾ ਵੀ ਲਿਆ ਵੀ ਬੈਗ ਪਾਏ ਨਹੀਂ ਹੋਏ। ਮੈਂ ਉਹਨਾਂ ਨੂੰ ਦੱਸਿਆ ਵੀ ਆਹ ਦੇਖੋ ਮੈਂ ਭੇਜਤੀ ਆ ਤੁਹਾਨੂੰ, BOL 'ਤੇ ਲਿਖਿਆ ਹੋਇਆ ਉਹਨਾਂ ਦਾ। ਕਹਿੰਦੇ ਇਹਨੂੰ ਕੌਣ ਪੁੱਛਦਾ ਹੈ ਨਾ। ਅਤੇ ਮਤਲਬ ਮੈਨੂੰ ਕੰਪਨਸੇਸ਼ਨ ਦੇਣ ਦੀ ਬਜਾਏ ਉਹਨਾਂ ਨੇ 19,500 ਦਾ ਕਲੇਮ ਪਾਤਾ ਮੇਰੀ ਇੰਸ਼ੋਰੈਂਸ 'ਤੇ। ਮੈਂ ਉਹਦੇ ਬਾਰੇ ਪੁੱਛਣਾ ਸੀਗਾ ਵੀ ਆਪਾਂ ਕੀ ਕਰ ਸਕਦੇ ਹਾਂ ਹੈ ਨਾ ਜੀ। ਭਾਜੀ ਮੋਸਟਲੀ ਤਾਂ ਜਿਹੜੀਆਂ ਇਸ ਵੇਲੇ ਸਿਚੁਏਸ਼ਨਾਂ ਕਾਫੀ ਆ ਰਹੀਆਂ ਹੈਗੀਆਂ, ਅਤੇ ਇਹਦੇ ਵਿੱਚ ਬੜੀ ਮੱਚ ਜਿਹੜੀ ਸਿਚੁਏਸ਼ਨ ਹੈਗੀ ਹੈ ਕਿ ਤੁਸੀਂ ਇਹ ਪ੍ਰਾਈਵੇਟ ਹੈਗਾ ਆ ਕਿ ਇੰਸ਼ੋਰੈਂਸ ਜਿਹੜੀ ਹੈਗੀ ਆ, ਤੁਸੀਂ ਆਪਣੀ ਇੰਸ਼ੋਰੈਂਸ ਨੂੰ ਦੱਸ ਸਕਦੇ ਆ ਤੁਸੀਂ ਜੋ ਕੁਛ ਕੀਤਾ ਹੈਗਾ, ਕਿ ਤੁਸੀਂ ਕੀ ਕੰਮ ਕੀਤਾ ਹੈਗਾ, ਕਿੱਦਾਂ ਤੁਸੀਂ ਸਾਰੇ ਪ੍ਰੂਫ ਇਕੱਠੇ ਕੀਤੇ ਹੈਗੇ ਆ, ਇਹ ਤੁਸੀਂ ਆਪਣੀ ਇੰਸ਼ੋਰੈਂਸ ਦਾ ਸਬਮਿਟ ਕਰ ਸਕਦੇ ਆ। ਮੈਂ ਰਾਜਕਿਰਨ ਇੱਕ ਅੱਗੇ ਵੀ ਗੱਲ ਕਹਿਣਾ ਹੁੰਦਾ, ਜਦੋਂ ਅੱਜ ਦੀ ਤਰੀਕ ਦੇ ਵਿੱਚ ਬੜਾ ਜ਼ਰੂਰੀ ਹੈਗਾ ਇਹ ਕਰਨਾ। ਜਿੱਦਾਂ ਕਿ ਹੁਣ ਆਹ ਸਿਚੁਏਸ਼ਨ ਦੱਸੀ ਆ, ਜਾਂ ਭਾਜੀ ਦੂਜੀ ਸਿਚੁਏਸ਼ਨ ਦੱਸੀ ਜਿਸ 'ਚ ਕਿ ਤੁਸੀਂ ਜਦੋਂ ਲੋਡ ਚੁੱਕਦੇ ਆ ਤੁਹਾਨੂੰ ਡਾਕ ਤੇ ਨਹੀਂ ਜਾਣ ਦਿੱਤਾ ਜਾਂਦਾ, ਤੇ ਜਦੋਂ ਤੁਸੀਂ ਬਿੱਲ ਆਫ ਲੀਡਿੰਗ ਤੇ ਸਾਈਨ ਕਰਦੇ ਆ, ਬਿੱਲ ਆਫ ਲੀਡਿੰਗ ਤੇ ਉੱਤੇ ਲਿਖਿਆ ਹੁੰਦਾ ਕਿ ਯੂ ਐਕਸੈਪਟ, ਮਤਲਬ ਇੰਨੇ ਪੀਸ, ਇੰਨੇ ਕਾਊਂਟ, ਇੰਨਾ ਸਾਰਾ ਕੁਝ ਤੁਸੀਂ ਐਕਸੈਪਟ ਕਰਦੇ ਆ, ਠੀਕ ਹੈ। ਉੱਥੇ ਇੱਕ ਚੀਜ਼ ਜ਼ਰੂਰ ਲਿਖਣੀ ਬਣਦੀ ਆ ਹਮੇਸ਼ਾ ਹਰ ਇੱਕ ਦੀ, ਔਰ ਕੋਈ ਉਹਨੂੰ ਰੋਕ ਨਹੀਂ ਸਕਦਾ ਹੈਗਾ। ਉੱਥੇ ਲਿਖੋ ਸ਼ਿਪਰ ਲੋਡਡ, ਸ਼ਿਪਰ ਕਾਊਂਟ, ਥੱਲੇ ਸਾਈਨ ਕਰੋ ਵੀ ਮੈਂ ਨਹੀਂ ਕਾਊਂਟ ਕੀਤੇ, ਮੈਂ ਨਹੀਂ ਲੋਡ ਕੀਤੇ, ਸ਼ਿਪਰ ਨੇ ਕਾਊਂਟ ਕੀਤੇ, ਸ਼ਿਪਰ ਨੇ ਅਨਲੋਡ ਕੀਤਾ, ਆਪਣਾ ਲੋਡ ਕੀਤਾ ਤੇ ਸ਼ਿਪਰ ਨੇ ਕਾਊਂਟ ਕੀਤਾ, ਮੈਨੂੰ ਪੀਸ ਕਾਊਂਟ ਦੀ ਕਨਫਰਮੇਸ਼ਨ ਮੈਂ ਨਹੀਂ ਦੇ ਰਿਹਾ, ਠੀਕ ਹੈ ਨਾ। ਸੋ ਇੱਕ ਤਾਂ ਇਹ ਚੀਜ਼ ਦੇ ਨਾਲ ਜੇ ਤੁਸੀਂ ਕਹੋ ਵੀ ਰਾਈਟ ਵੇ ਕੋਈ ਫਰਕ ਪੈਣਾ ਨਹੀਂ, ਪਰ ਜਦੋਂ ਤੁਸੀਂ ਕੋਰਟ ਕਚਹਿਰੀਆਂ 'ਚ ਜਾਂਦੇ ਆ ਤਾਂ ਉਦੋਂ ਤੁਹਾਡੇ ਹੱਕ ਦੇ ਵਿੱਚ ਉਹ ਚੀਜ਼ ਖੜ ਜਾਂਦੀ ਆ ਕਿ ਤੁਸੀਂ ਠੀਕ ਹੈ, ਤੁਸੀਂ ਉੱਥੇ ਸਾਫ਼ ਕਿਹਾ ਵੀ ਮੈਂ ਨਾ ਕਾਊਂਟ ਕੀਤੇ ਆ, ਨਾ ਮੈਂ ਲੋਡ ਕੀਤੇ ਆ, ਠੀਕ ਹੈ ਨਾ। ਜੇ ਲੋਡਿੰਗ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤਾਂ ਦੈਟ ਸ਼ਿਪਰ ਪ੍ਰੋਬਲਮ, ਜੇ ਕਾਊਂਟਿੰਗ 'ਚ ਪ੍ਰੋਬਲਮ ਹੈਗੀ ਆ, ਜਿੱਦਾਂ ਹੁਣ ਇਹ ਦੂਸਰੇ ਟਰੱਕਰ ਦਾ ਕਹਿੰਦੇ ਕਿ ਉਹ ਕਾਊਂਟਿੰਗ ਵਿੱਚ ਪ੍ਰੋਬਲਮ ਹੈ, ਉਹਦੇ ਕੋਲ ਲੋਡ ਨਿਕਲਿਆ ਨਹੀਂ। ਸੈਕਿੰਡ ਥਿੰਗ ਹੈਗੀ ਆ ਕਿ ਤੁਸੀਂ ਜਿਹੜੀ ਆਪਣੀ ਇੰਸ਼ੋਰੈਂਸ ਹੈਗੀ ਆ, ਇੰਸ਼ੋਰੈਂਸ ਨੂੰ ਸਾਰੇ ਜਿਹੜੇ ਆਪਣੇ ਪ੍ਰੂਫਸ ਹੈਗੇ ਆ, ਸਾਰਾ ਕੁਛ ਹੈਗਾ ਉਹ ਸਬਮਿਟ ਕਰੋ, ਠੀਕ ਹੈ ਜੀ। ਤੇ ਇਹ ਬਹੁਤ ਵੱਡੀ ਸਿਚੁਏਸ਼ਨ ਹੈਗੀ ਆ ਰਾਜਕਿਰਨ, ਇਹ ਛੋਟੀ ਜਿਹੀ ਨਹੀਂ, ਬਿਕੋਜ਼ ਇਹ ਕੰਪਨੀਆਂ ਬਹੁਤ ਵੱਡੀਆਂ ਹੈਗੀਆਂ ਇਸ ਵੇਲੇ, ਔਰ ਜਿਹੜਾ ਇਸ ਵੇਲੇ ਹਾਲਾਤ ਚੱਲ ਰਹੇ ਆ, ਆਪਣਾ ਜਿਹੜਾ ਓਨਰ ਆਪਰੇਟਰ ਹੈਗਾ ਉਹ ਬਹੁਤ ਤਰੀਕੇ ਦੇ ਨਾਲ ਇਹਨਾਂ ਦੇ ਚੁੰਗਲ 'ਚ ਆ ਜਾਂਦਾ ਆ, ਕਿਉਂਕਿ ਜਦੋਂ ਅਸੀਂ ਲੋਡ ਲੈਂਦੇ ਆ, ਜਿਹੜਾ ਹੁਣ ਬ੍ਰੋਕਰ ਹੈਗਾ, ਬ੍ਰੋਕਰ ਨੂੰ ਵੀ ਪਤਾ ਕਿ ਇਹ ਸਿੰਗਲ ਓਨਰ ਆਪਰੇਟਰ ਹੈਗਾ, ਇਹਨੂੰ ਮੈਂ ਜਿੱਦਾਂ ਮਰਜ਼ੀ ਤੰਗ ਕਰ ਸਕਦਾ, ਜਿੱਦਾਂ ਮਰਜ਼ੀ ਮੈਂ ਇਹਨੂੰ ਮੂਵ ਅਰਾਊਂਡ ਕਰ ਸਕਦਾ। ਨਹੀਂ ਸੁਣਦੇ, ਡੈਫੀਨੇਟਲੀ ਇਹ ਗੱਲਾਂ ਬਿਲਕੁਲ ਸੱਚੀਆਂ ਹੈਗੀਆਂ। ਅਗੇਨ ਅਸੀਂ ਇਹੋ ਹੀ ਹਦਾਇਤ ਕਰਦੇ ਹਾਂ ਵੀ ਜੇ ਇੱਦਾਂ ਦੀ ਸਿਚੁਏਸ਼ਨ ਆਉਂਦੀ ਆ, ਬਾਕੀ ਜਿਹੜੇ ਸਾਰੇ ਜਣੇ ਸੁਣਦੇ ਆ, ਐਟਲੀਸਟ ਜਦੋਂ ਤੁਸੀਂ ਇਸ ਬ੍ਰੋਕਰ ਦਾ ਲੋਡ ਚੁੱਕਦੇ ਆ, ਐਟਲੀਸਟ ਉਹਨੂੰ ਰਿਮਾਇੰਡ ਕਰਾਓ ਜਾਂ ਉਹਦਾ ਲੋਡ ਨਾ ਲਓ, ਤਾਂ ਕਿ ਉਸ ਚੀਜ਼ ਨੂੰ ਜਿਹੜਾ ਆ ਤੁਸੀਂ ਇੰਪੋਜ਼ ਕਰ ਸਕੋ। ਪਰ ਪ੍ਰੋਬਲਮ ਇਹ ਆ ਕਿ ਅਸੀਂ ਕਿਸੇ ਨੂੰ ਇੱਦਾਂ ਦੀ ਜੇ ਕੀ ਕਹਿੰਦੇ ਹੁੰਦੇ ਕਿ ਜਦੋਂ ਦੂਜੇ ਦੇ ਘਰ ਕੋਈ ਇੱਦਾਂ ਦੀ ਚੀਜ਼ ਵਾਪਰਦੀ ਆ, ਆਪ ਬੰਦਾ ਨਹੀਂ ਸੁਧਰਦਾ ਜਿੰਨੀ ਦੇਰ ਤੱਕ ਉਹਦੇ ਆਪਣੇ ਨਹੀਂ ਵਾਪਰਦੀ, ਪਰ ਆਪਾਂ ਕਿੰਨੀਆਂ ਕੁ ਚੀਜ਼ਾਂ ਇਹ ਕਰਕੇ ਫਿਰ ਮੁੜ ਕੇ ਸੁਧਰਾਂਗੇ। ਸੋ ਇਸੇ ਕਰਕੇ ਹੀ ਅਗੇਨ ਜਿਹੜੀ ਨੀਡ ਹੈਗੀ ਆ ਐਸੋਸੀਏਸ਼ਨ ਦੀ, ਉਹ ਇੱਥੇ ਆਣ ਕੇ ਸੋਚਦੀ ਆ ਕਿ ਜਦੋਂ ਐਸੋਸੀਏਸ਼ਨ ਹੋਵੇ ਤੇ ਐਸੋਸੀਏਸ਼ਨ ਦੇ ਵਿੱਚ ਫਿਰ ਇੱਦਾਂ ਦੀ ਰਿਪੋਰਟ ਆਵੇ ਤੇ ਫਿਰ ਉਹ ਸਾਰਿਆਂ ਨੂੰ ਇੱਕ ਜਾਰੀ ਕੀਤਾ ਜਾਵੇ ਫਤਵਾ ਵੀ ਆਹ ਬ੍ਰੋਕਰ ਦਾ ਲੋਡ ਨਹੀਂ ਚੁੱਕਣਾ, ਜਾਂ ਸਾਰੇ ਉਹਨੂੰ ਮੰਨਣ, ਫਿਰ ਗੱਲਾਂ ਜਿਹੜੀਆਂ ਉਹ ਮੰਨਦੀਆਂ ਹੁੰਦੀਆਂ। ਪਰ ਇਹ ਜਿਹੜੀਆਂ ਚੀਜ਼ਾਂ ਆ ਇਹ ਆਪਾਂ ਕਰੀ ਜਾਂਦੇ ਆ, ਪਰ ਇਹਨਾਂ ਦੇ ਲਾਗੂ ਇਹਨਾਂ ਤੇ ਵੀ ਨਹੀਂ ਹੁੰਦਾ। ਸੋ ਭਾਜੀ ਤੁਹਾਡੀ ਸਿਚੁਏਸ਼ਨ ਦੇ ਵਿੱਚ ਪਲੀਜ਼ ਆਪਣੀ ਇੰਸ਼ੋਰੈਂਸ ਦੇ ਨਾਲ ਕੰਮ ਕਰੋ, ਥੋੜਾ ਜਿਹਾ ਇੰਸ਼ੋਰੈਂਸ ਨੂੰ ਸਾਰੇ ਪ੍ਰੂਫ ਸਬਮਿਟ ਕਰੋ, ਸਾਰਾ ਕੁਝ ਉਹਨਾਂ ਨਾਲ ਗੱਲਬਾਤ ਕਰੋ ਤੇ ਸੀ ਵਾਟ ਦੇ ਸੇ। ਜੀ
ਜੀ ਬਿਲਕੁਲ। ਅਤੇ ਬਾਕੀ ਜਿਹੜੇ ਸਾਡੇ ਵੀਰ ਸਾਡੇ ਜਿਹੜੇ ਵੀਡੀਓ ਦੇ ਉੱਤੇ ਥੱਲੇ ਆਪਣੀ ਐਡ ਪਾਉਂਦੇ ਉਹਨਾਂ ਨੂੰ ਬੇਨਤੀ ਹੈ ਵੀ ਸਾਡੇ ਮਾਰਕੀਟਿੰਗ ਡਿਪਾਰਟਮੈਂਟ ਦੇ ਨਾਲ ਕੰਸਲਟ ਕਰਨ ਜੀ। ਉਹ ਤੁਹਾਨੂੰ ਵਧੀਆ ਡੀਲ ਜਿਹੜੀ ਉਹ ਦੇਣਗੇ, ਜਿੱਦਾਂ ਤੁਸੀਂ ਕਹਿੰਦੇ ਵੀ ਡੀਲ ਵਧੀਆ ਦੇਣ ਦੀ ਗੱਲ ਕਰਦੇ ਆ। 408-272-5200 ਦੇ ਉੱਤੇ ਜਿਹੜੀ ਆ ਉਹ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜਿਹੜੀ ਲੈ ਸਕਦੇ ਆ, ਜੇ ਤੁਸੀਂ ਇਸ ਪ੍ਰੋਗਰਾਮ 'ਚ ਜਾਂ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਆ। ਅਤੇ ਇੱਕ ਰਮਨ ਜੀ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ ਆਪਾਂ ਨੂੰ ਕਾਫੀ ਕਾਲਸ ਵੀ ਜਿਹੜੀਆਂ ਆਪਾਂ ਨੂੰ ਆਈਆਂ, ਬਹੁਤ ਸਾਰੇ ਆਪਣੇ ਜਿਹੜੇ ਟਰੱਕਰਸ ਆ ਟਿਕਟਾਂ ਤੋਂ ਬੜੇ ਪੀੜਤ ਜਿਹੜੇ ਇਸ ਟਾਈਮ ਹੋ ਰਹੇ ਨੇ, ਜਿਹਦੇ ਵਿੱਚ ਮੋਸਟਲੀ ਉਹ ਕਹਿੰਦੇ ਆ ਵੀ ਧੱਕਾ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹ ਹੋ ਰਿਹਾ ਆ। ਇਹ ਕੀ ਕੋਈ ਕਾਰਨ ਆ ਵੀ CHP ਵਾਲੇ ਜਾਂ ਦੂਜੇ ਆ ਉਹ ਥੋੜ੍ਹੀ ਜ਼ਿਆਦਾ ਟਿਕਟਾਂ ਵੱਲ ਨੂੰ ਜਿਹੜਾ ਉਹਨਾਂ ਨੇ ਤਰਜੀਹ ਦਿੱਤੀ ਹੋਈ ਆ, ਜਾਂ ਕਿਤੇ ਹੋਰ ਹੀ ਕਮੀ ਆ? ਨਹੀਂ ਜੀ, ਦੇਖੋ ਮੈਂ ਇੱਕ ਗੱਲ ਕਰਦਾ, ਕਿਤੇ ਵਨਸ ਇਨ ਅ ਵਾਈਲ ਮੈਂ ਕਹਿ ਸਕਦਾ ਕਿ ਕੋਟੇ ਦੇ ਵਿੱਚ ਕੋਈ ਟਿਕਟ ਮਿਲ ਗਈ ਜਾਂ ਧੱਕਾ ਹੋ ਗਿਆ, ਠੀਕ ਹੈ ਨਾ। ਇਹ ਚੀਜ਼ ਜਿਹੜੀ ਹੈ ਨਾ, ਇਹ ਬਹੁਤ ਸਵੀਅਰ ਹੈਗੀ ਆ। ਮੈਂ ਕਈ ਵਾਰੀ ਇਹ ਦੇਖਿਆ ਕਿ ਕਾਲਸ ਜਦੋਂ ਆਉਂਦੀਆਂ ਆ, ਜਦੋਂ ਉਹ ਸਾਰੀ ਕਹਾਣੀ ਦੱਸਦੇ ਆ, ਠੀਕ ਹੈ ਨਾ। ਹੁਣ ਇੱਕ ਕਾਲ ਆ ਕਿ ਮੈਨੂੰ ਜਿਹੜੀ ਰੀਸੈਂਟਲੀ ਕਾਲ ਇੱਕ ਆਈ ਹੈ, ਮੈਂ ਉਹਦੇ 'ਚ ਦੱਸਦਾ ਕਿ ਮੈਨੂੰ ਹਿੱਟ ਐਂਡ ਰਨ ਦੀ ਟਿਕਟ ਮਿਲੀ ਆ, ਠੀਕ ਹੈ। ਹੁਣ ਹਿੱਟ ਐਂਡ ਰਨ ਦੀ ਟਿਕਟ ਮਿਲੀ ਆ, ਉੱਥੇ ਕਿਹਾ ਗਿਆ ਕਿ ਗਲਤ ਮਿਲੀ ਆ, ਨਹੀਂ ਜੀ ਮਿਲਣੀ ਚਾਹੀਦੀ। ਪਰ ਜੇ ਹੁਣ ਤੁਹਾਨੂੰ ਨੈਕਸਟ ਐਗਜ਼ਿਟ ਤੋਂ ਜਾ ਕੇ ਵਾਪਸ ਲਿਆਂਦਾ ਤਾਂ ਉਹਦੇ ਮਤਲਬ ਕੁਛ ਬਣਦਾ ਆ, ਠੀਕ ਹੈ। ਹੁਣ ਜੇ ਮੈਨੂੰ ਕਾਲ ਆਉਂਦੀ ਆ, ਭਾਜੀ ਮੇਰੇ ਅੱਗੇ ਇੱਕਦਮ ਟਰੱਕ ਪਾਤਾ, ਉਹਨੇ ਬ੍ਰੇਕ ਲਾਤੀ, ਮੈਂ ਉਹਦੇ ਪਿੱਛੇ ਜਾ ਕੇ ਲੱਗਾ, ਮੈਨੂੰ ਉੱਥੇ ਜਿਹੜਾ ਪੁਲਿਸ ਵਾਲਾ ਸੀ ਉਹਨੇ ਸਾਫ਼ ਕਿਹਾ ਵੀ ਤੇਰੀ ਗਲਤੀ ਨਹੀਂ ਸੀਗੀ। ਮਤਲਬ ਇਹ ਜਿਹੜੀ ਟਿਕਟਾਂ ਹੈਗੀਆਂ, ਜਿਹੜੀਆਂ ਬਹੁਤ ਚੀਜ਼ਾਂ ਹੈਗੀਆਂ ਨਾ, ਇਹਨਾਂ ਨੂੰ ਅਸੀਂ ਦੋਨੋਂ ਪਾਸੇ ਦੇਖੀਏ, ਦੋਨੋਂ ਸਾਈਡਾਂ ਦੇਖਣੀਆਂ ਚਾਹੀਦੀਆਂ। ਇੱਥੇ ਜਿਹੜੀ ਟਿਕਟਾਂ ਦੀ ਭਰਮਾਰ ਆ, ਉਹ ਕਿਤੇ ਨਾ ਕਿਤੇ ਰਿਸਪੋਂਸੀਬਲ ਹੈਗੀ ਆ ਸਾਡੀ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਕਮੀ ਦੇ ਕਰਕੇ। ਟ੍ਰੇਨਿੰਗ ਦੇ ਵਿੱਚ ਵੀ ਕਮੀ ਹੈਗੀ ਆ। ਅਸੀਂ ਬਹੁਤ ਜਗ੍ਹਾ ਤੇ ਮੈਂ ਜਦੋਂ ਰੋਡ ਤੇ ਜਾਂ ਫਰੀਵੇ ਤੇ ਕਿਤੇ ਡਰਾਈਵ ਕਰਦੇ ਹਾਂ, ਬਹੁਤ ਜਗ੍ਹਾ ਤੇ ਇਹ ਸਿਚੁਏਸ਼ਨ ਆਉਂਦੀ ਆ ਕਿ ਜਿਹੜਾ ਡਰਾਈਵਰ ਸਾਈਡ ਤੋਂ ਟਰੱਕ ਪਾ ਰਿਹਾ ਉਹ ਸਟਾਪ ਹੀ ਨਹੀਂ ਕਰਦਾ, ਉਹ ਧੱਕੇ ਦੇ ਨਾਲ ਉੱਦਾਂ ਹੀ ਟਰੱਕ ਪਾ ਦਿੰਦਾ ਆ। ਹੁਣ ਜੇ ਉਹਨੂੰ ਉੱਥੇ ਟਿਕਟ ਮਿਲ ਜੂਗੀ ਤਾਂ ਉਹਨੇ ਤਾਂ ਆਬਵੀਅਸਲੀ ਉਹਨੇ ਕਹਿਣਾ ਮੈਂ ਤਾਂ ਕੁਝ ਕੀਤਾ ਹੀ ਨਹੀਂ, ਠੀਕ ਹੈ ਨਾ। ਹੁਣ ਇਹ ਚੀਜ਼ਾਂ ਹੈਗੀਆਂ ਕਿ ਡਰਾਈਵਰ ਜਿਹੜੀ ਐਜੂਕੇਸ਼ਨ ਆ, ਜਿਹੜੀ ਰੋਡ ਸੈਂਸ ਆ, ਜਿਹੜੀਆਂ ਹੋਰ ਗਲਤੀਆਂ ਆ, ਜਿਹੜੀਆਂ ਕਿ ਨੋਰਮਲ ਜਿਹੜਾ ਟਰੱਕਰ ਹੈਗਾ ਉਹ ਸਿੱਖਦਾ ਆ, ਕਰਦਾ ਆ, ਉਹਦੇ ਵਿੱਚ ਟ੍ਰੇਨਿੰਗ 'ਚ ਬਹੁਤ ਕਮੀ ਹੈਗੀ ਆ। ਉਹੋ ਹੀ ਰੀਜ਼ਨ ਹੈ ਸਾਡੇ ਇੰਨੇ ਐਕਸੀਡੈਂਟ ਦਾ, ਉਹੋ ਹੀ ਰੀਜ਼ਨ ਹੈ ਸਾਡੇ ਇੰਨੀਆਂ ਟਿਕਟਾਂ ਦਾ। ਕਿਉਂਕਿ ਟਿਕਟਾਂ ਦੇਖੋ, ਜਦੋਂ ਤੁਸੀਂ ਟਰੱਕ ਦੀ ਪ੍ਰੀ ਟ੍ਰਿਪ ਇੰਸਪੈਕਸ਼ਨ ਚੱਜ ਨਾਲ ਨਹੀਂ ਕੀਤੀ, ਤੁਹਾਨੂੰ ਸਕੇਲ ਤੇ ਗਏ ਆ, ਤੁਹਾਨੂੰ ਸਕੇਲ ਤੇ ਤੁਹਾਡੀਆਂ ਤਾਰਾਂ ਲਮਕਦੀਆਂ, ਤੁਹਾਡਾ ਟਾਇਰ ਘਸਿਆ ਆ, ਤੁਹਾਡੇ ਉਹ ਚੀਜ਼ਾਂ ਦੀ ਟਿਕਟ ਲਾਜ਼ਮੀ ਆ। ਤਾਂ ਕੀ ਤੁਸੀਂ ਨਹੀਂ ਚਾਹੋਗੇ ਕਿ ਉਹੋ ਜਿਹਾ ਟਰੱਕ ਜਿਹੜਾ ਟਾਇਰ ਘਸੇ ਦੇ ਨਾਲ ਜਾਂ ਤਾਰਾਂ ਥੱਲੇ ਲਮਕਦੀਆਂ ਦੇ ਨਾਲ ਤੁਹਾਡੀ ਫੈਮਿਲੀ ਦੀ ਕਾਰ ਦੇ ਨਾਲ ਤੁਰਿਆ ਜਾਂਦਾ, ਉਹ ਫਟ ਜਾਂਦਾ ਤੇ ਉਹ ਤੁਹਾਨੂੰ ਨੁਕਸਾਨ ਨਹੀਂ ਗਾ। ਉਹ ਚੀਜ਼ਾਂ ਹੈਗੀਆਂ, ਠੀਕ ਹੈ। ਵਨਸ ਇਨ ਅ ਵਾਈਲ ਕਿਤੇ ਮੰਨਦੇ ਆ ਕਿ ਕਿਤੇ ਨਜਾਇਜ਼ ਹੋ ਜਾਂਦੀ ਆ, ਪਰ ਨਾਟ ਐਵਰੀ ਟਾਈਮ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਡੈਫੀਨੇਟਲੀ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਹੁੰਦੀਆਂ ਉਹ ਇਨਫੋਰਸ ਕਰਦੀਆਂ। ਹੁਣ ਜਿਹੜਾ ਆਪਣਾ ਮਈ ਦੇ ਵਿੱਚ ਆਪਣਾ ਜਿਹੜਾ ਇੰਟਰਨੈਸ਼ਨਲ ਰੋਡ ਚੈੱਕ ਆ ਰਿਹਾ ਹੈਗਾ, ਉਹ ਇਸੇ ਤੇ ਹੀ ਆਪਣਾ ਉਹਨਾਂ ਨੇ ਬਿਲਕੁਲ ਫੋਕਸ ਕੀਤਾ ਹੋਇਆ ਕਿ ਟਰੱਕ ਤੇ ਡਰਾਈਵਰ ਮਤਲਬ ਕਿ ਟਰੱਕ ਦੀ ਜਿਹੜੀ ਮੇਨਟੇਨੈਂਸ ਆ ਤੇ ਡਰਾਈਵਰ ਦੀ ਜਿਹੜੀ ਸੇਫਟੀ ਆ, ਉਹ ਸਾਰੀਆਂ ਦੋਨੋਂ ਚੀਜ਼ਾਂ ਦੇ ਉੱਤੇ ਫੋਕਸ ਹੋਣਾ ਯਾਰ ਕੀ। ਸੋ ਉਹ ਕਿਉਂ ਹੋਣਾ? ਕਿਉਂਕਿ ਲਾਸਟ ਈਅਰ ਜਿੰਨਾ ਇੰਟਰਨੈਸ਼ਨਲ ਰੋਡ ਚੈੱਕ 'ਚ ਜਿਹੜੀਆਂ ਟਿਕਟਾਂ ਮਿਲੀਆਂ ਸੀਗੀਆਂ, ਲਾਸਟ ਈਅਰ ਜਿਹੜਾ ਡਾਟਾ ਆਇਆ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਇਹਨਾਂ ਦੋ ਏਰੀਆ ਦੇ ਉੱਤੇ ਜਿਹੜਾ ਆ ਉਹ ਪੂਰਾ ਫੋਕਸ ਕਰਨਾ ਪੈਣਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਡੈਫੀਨੇਟਲੀ ਐਵੇਂ ਮਤਲਬ ਕਿ ਹਵਾ 'ਚ ਨਹੀਂ ਹੁੰਦੀ ਵੀ ਐਵੇਂ ਟਿਕਟਾਂ ਦੇਈ ਜਾਂਦੇ ਆ, ਉਹਦਾ ਕੋਈ ਰੀਜ਼ਨ ਹੁੰਦਾ। ਠੀਕ ਹੈ ਜੀ। ਅਗਲੀ ਜਿਹੜੀ ਰਮਨ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਬਿਲਕੁਲ ਡੈਫੀਨੇਟਲੀ ਸਰੋਤਿਓ ਤੁਹਾਡੇ ਵੀ ਕੋਈ ਵਿਚਾਰ ਜਾਂ ਤੁਹਾਡਾ ਕੋਈ ਸਵਾਲ ਹੋਵੇ ਟਰੱਕਿੰਗ ਨਾਲ ਤਾਂ ਜ਼ਰੂਰ ਜਿਹੜਾ ਤੁਸੀਂ ਪੁੱਛ ਸਕਦੇ ਆ। ਨੰਬਰ 408-272-5200 4082725200। ਟਰੱਕਸ ਓਨਲੀ ਮਾਈਲ ਟਰੈਵਲ ਟੈਕਸ, ਇਸ ਨੂੰ ਲੈ ਕੇ ਜਿਹੜਾ ਆ ਹੁਣ ਚਰਚਾ ਜਿਹੜੀ ਹੈ ਛਿੜੀ ਹੋਈ ਆ। ਇਸ ਦੇ ਵਿੱਚ ਕੀ ਹੈਗਾ ਵੀ ਜਿੰਨੇ ਮੀਲ ਚਲਾਉਣੇ ਉਹਦੇ ਹਿਸਾਬ ਨਾਲ ਟੈਕਸ ਆ ਜਾਂ ਕਿੱਦਾਂ ਆ? ਕੀ ਇਕੱਲਾ ਟਰੱਕਾਂ ਦੇ ਉੱਤੇ ਹੋਣ ਜਾ ਰਿਹਾ? ਕੀ ਇਹ ਪੂਰੇ ਮਸਲੇ ਦੇ ਵਿੱਚ ਹੈਗਾ? ਜੀ ਬਿਲਕੁਲ ਰਾਜਕਰਨ, ਇਹ ਬੜੀ ਇੱਕ ਸੀਰੀਅਸ ਚੀਜ਼ ਜਿਹੜੀ ਆ ਇਹ ਡਿਸਕਸ਼ਨ 'ਚ ਹੈਗੀ ਆ ਇਸ ਵੇਲੇ ਕਿ ਪਰਟੀਕੂਲਰਲੀ ਟਰੱਕਸ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਟਰੱਕਸ ਜਿਹੜੇ ਹੈਗੇ ਆ ਉਹਨਾਂ ਦੇ ਲਈ ਜਿਹੜਾ VMT ਟੈਕਸ ਹੈਗਾ, ਵਹੀਕਲ ਮਾਈਲਸ ਟਰੈਵਲ ਟੈਕਸ, ਜਿਹੜਾ
ਉਹ ਕੀਤਾ ਜਾਵੇ। ਜਿੱਦਾਂ ਔਰਗਨ ਦੇ ਵਿੱਚ ਹੈਗਾ, ਔਰਗਨ ਦੇ ਵਿੱਚ ਤੁਹਾਨੂੰ ਡੀਜ਼ਲ ਦੇ ਉੱਤੇ ਟੈਕਸ ਨਹੀਂ ਦੇਣਾ ਪੈਂਦਾ, ਜੇ ਕਿੰਨੇ ਤੁਸੀਂ ਗੈਲਨ ਭਰਾਉਂਦੇ ਆ ਉੱਤੇ ਟੈਕਸ ਨਹੀਂ ਦੇਣਾ ਪੈਂਦਾ, ਪਰ ਜਿੰਨੇ ਮੀਲ ਚੱਲਦੇ ਆ ਤੁਸੀਂ ਉੱਥੇ ਤੁਸੀਂ 21 ਸੈਂਟ ਜਾਂ ਮੇਰੇ ਖਿਆਲ 21.5 ਹੁਣ ਮੀਲ ਦੇ ਹੈਗੇ ਆ, ਸੋ ਉਹ ਟੈਕਸ ਤੁਹਾਨੂੰ ਔਰਗਨ 'ਚ ਦੇਣਾ ਪੈਂਦਾ ਹੈ। ਇੱਦਾਂ ਹੀ ਜਿਹੜਾ ਇਹ ਫੈਡਰਲ ਲੈਵਲ 'ਤੇ ਇਹ ਗੱਲ ਕੀਤੀ ਜਾ ਰਹੀ ਆ ਕਿ ਫੈਡਰਲ ਲੈਵਲ ਦੇ ਉੱਤੇ ਇਹ ਟੈਕਸ ਜਿਹੜਾ ਆ ਇਵੇਂ ਇਕੱਠਾ ਕੀਤਾ ਜਾਣਾ ਚਾਹੀਦਾ ਆ, ਰਾਦਰ ਦੈਨ ਡੀਜ਼ਲ ਦੇ ਵਿੱਚ ਟੈਕਸ ਲੈਣ 'ਤੇ ਇਸ ਇਕੱਲੇ ਜਿਹੜਾ ਆ ਇਹ ਟਰੱਕਿੰਗ ਇੰਡਸਟਰੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਵੇਲੇ, ਔਰ ਉਹ ਜਿਹੜੀ ਆ ਇਹ ਬੜੀ ਸੀਰੀਅਸ ਪ੍ਰੋਬਲਮ ਹੈਗੀ ਕਿ ਇਟਸ ਕਾਈਂਡ ਆਫ ਲਾਈਕ ਡਿਸਕ੍ਰਿਮੀਨੇਸ਼ਨ ਹੈਗੀ ਹੈ, ਕਿਉਂਕਿ ਸੜਕ 'ਤੇ ਸਾਰੇ ਚੱਲਦੇ ਆ, ਸੜਕ 'ਤੇ ਹਰ ਇੱਕ ਬੰਦਾ ਜਾ ਰਿਹਾ, ਔਰ ਇਸ ਕਰਕੇ ਇਹ ਜਿਹੜਾ ਆਉਣ ਵਾਲਾ ਜਿਹੜਾ ਇਨਫਰਾਸਟਰਕਚਰ ਬਿੱਲ ਹੈਗਾ ਉਹਦੇ ਵਿੱਚ ਕਾਸਟ ਕਵਰ ਕਰਨ ਦੇ ਲਈ ਇਹਨੂੰ ਬੜੇ ਧਿਆਨ ਦੇ ਨਾਲ ਇੱਥੇ ਕੰਮ ਜਿਹੜਾ ਕੀਤਾ ਜਾ ਰਿਹਾ। ਬੜੇ ਪਿਛਲੇ ਸਾਲ 2020 'ਚ ਵੀ ਇਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਜੀ, ਪਰ ਉਦੋਂ ਵੀ ਟਰਨ ਡਾਊਨ ਹੋ ਗਿਆ ਸੀਗਾ। ਸੋ ਹੁਣ ਇਹ ਫਿਰ ਡਿਸਕਸ਼ਨ ਦੇ ਵਿੱਚ ਹੈਗਾ, ਐਂਡ ਜਿਹੜੀਆਂ ਸਾਡੀਆਂ ਜਿੰਨੀਆਂ ਟਰੱਕਿੰਗ ਐਸੋਸੀਏਸ਼ਨਸ ਹੈਗੀਆਂ, ਜਿੰਨੇ ਵੀ ਸਾਡੇ ਟਰੱਕਿੰਗ ਦੇ ਵਿੱਚ ਹੈਗੇ ਆ, ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣ ਤਾਂ ਕਿ ਇਹਨੂੰ ਰੋਕਿਆ ਜਾ ਸਕੇ, ਕਿਉਂਕਿ ਇਹ ਡਿਸਕ੍ਰਿਮੀਨੇਸ਼ਨ ਹੈਗੀ ਹੈ। ਜੇ VMT ਹੋਣਾ ਤਾਂ ਇਟ ਸ਼ੁੱਡ ਬੀ ਫॉर ਐਵਰੀਬਡੀ। ਹੁਣ ਜੇ ਰਾਜਕਰਨ ਇਸੇ ਚੀਜ਼ ਦੀ ਗੱਲ ਕਰੀਏ ਕਿ VMT ਦੀ ਹੈ ਨਾ, ਤੇ VMT ਜਿਹੜੀ ATRI ਹੈਗੀ ਆ, ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਹੈਗੀ ਆ, ਉਹਨਾਂ ਦੀ ਜਿਹੜੀ ਹੁਣੇ ਰਿਪੋਰਟ ਆਈ ਆ, ਸਟੱਡੀ ਆਈ ਆ, ਉਹਨਾਂ ਨੇ $20 ਬਿਲੀਅਨ ਦਾ ਪ੍ਰਾਈਸ ਟੈਗ ਰੱਖਿਆ ਆ, ਜਿਹੜਾ ਜੇ ਸਾਰੇ ਵਹੀਕਲਸ ਦੇ ਉੱਤੇ ਮਾਈਲਸ ਟਰੈਵਲ ਟੈਕਸ ਲੱਗੇ ਤੇ ਉਹਦਾ ਐਡਾ ਵੱਡਾ ਪ੍ਰਾਈਸ ਟੈਗ ਜਿਹੜਾ ਕੀਤਾ ਆ, ਠੀਕ ਹੈ ਨਾ। ਔਰ ਉਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਹੈਰਾਨੀ ਵਾਲੀ ਗੱਲ ਕੀ ਆ ਕਿ ਜਿਹੜਾ ਵਹੀਕਲ VMT ਟੈਕਸ ਹੈਗਾ, ਜਿੱਦਾਂ ਕਿ ਹੁਣ ਜਿਹੜਾ ਆਪਣਾ ਫਿਊਲ ਟੈਕਸ ਆ, ਜਿਹੜਾ ਆਪਾਂ ਡੀਜ਼ਲ ਭਰਾਉਂਦੇ ਆ, ਪੈਟਰੋਲ ਭਰਾਉਂਦੇ ਆ, ਗੈਸ ਭਰਾਉਂਦੇ ਆ, ਉਦੋਂ ਆਪਾਂ ਜਿਹੜਾ ਉਹਦਾ ਟੈਕਸ ਦਿੰਦੇ ਆ ਪੰਪ ਦੇ ਉੱਤੇ, ਉਹਨੂੰ ਕਲੈਕਟ ਕਰਨ ਦਾ ਜਿਹੜਾ ਇਸ ਵੇਲੇ ਟੋਟਲ ਜਿੰਨਾ ਰੈਵਨਿਊ ਅਮਰੀਕਾ 'ਚ ਇਕੱਠਾ ਹੁੰਦਾ ਫਿਊਲ ਟੈਕਸ ਦਾ, ਉਹਦਾ ਜਿਹੜਾ ਆ 0.2% ਜਿਹੜਾ ਆ ਉਹਨੂੰ ਇਕੱਠੇ ਕਰਨ ਦੀ ਕਾਸਟ ਆ ਉਸ ਟੈਕਸ ਨੂੰ ਸਾਰੇ ਨੂੰ, ਠੀਕ ਆ ਜੀ। ਸੋ 0.2% ਦੀ ਕਾਸਟ ਆ। ਜੇ ਤੁਸੀਂ VMT ਟੈਕਸ ਕਰ ਦਿੰਦੇ ਆ, VMT ਟੈਕਸ ਦਾ ਮਤਲਬ ਇਹ ਆ ਕਿ 40% ਉਹਦੀ ਕਾਸਟ ਹੈਗੀ ਆ ਟੂ ਕਲੈਕਟ ਇਟ, 40%। ਸੋ ਇਟ ਮੀਨਸ ਕਿ ਆਲਮੋਸਟ ਉਹਨੂੰ ਡਬਲ ਦੇ ਲਾਗੇ ਕਲੈਕਟ ਕਰਨਾ ਪਊਗਾ ਟੂ ਨੈਟ ਸੇਮ ਅਮਾਊਂਟ। ਸੋ ਪਬਲਿਕ ਦੇ ਉੱਤੇ ਆਲਮੋਸਟ ਭਾਰ ਜਿਹੜਾ ਆ ਡੀਜ਼ਲ ਦਾ, ਜਿਹੜਾ ਆਪਣਾ ਫਿਊਲ ਟੈਕਸ ਹੈਗਾ, ਚਾਹੇ ਉਹ ਡੀਜ਼ਲ ਆ ਚਾਹੇ ਗੈਸ ਆ, ਪਬਲਿਕ ਤੇ ਡਬਲ ਭਾਰ ਹੋਣ ਦੀ ਸੰਭਾਵਨਾ ਆ ਜੇ ਇਹ ਚੀਜ਼ ਜਿਹੜੀ ਆ ਇਹ ਫਿਊਲ ਟੈਕਸ ਤੋਂ VMT ਤੇ ਕਰ ਦਿੱਤਾ ਜਾਂਦਾ। ਔਰ VMT ਦੀਆਂ ਗੱਲਾਂ ਹੋ ਰਹੀਆਂ ਹੈਗੀਆਂ ਕਰਨ ਦੀਆਂ, ਕਿਉਂਕਿ VMT ਦੀਆਂ ਗੱਲਾਂ ਤਾਂ ਵੀ ਹੋ ਰਹੀਆਂ ਕਿਉਂਕਿ ਡੀਜ਼ਲ ਤੇ ਪੈਟਰੋਲ ਵਾਲੀਆਂ ਗੱਡੀਆਂ ਜਿਹੜੀਆਂ ਉਹ ਘੱਟ ਰਹੀਆਂ, ਦਿਨ ਪਰ ਦਿਨ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਹੈਗੀਆਂ। ਸੋ ਇਲੈਕਟ੍ਰਿਕ ਗੱਡੀ ਜਿਹੜੀ ਉਹਨੇ ਪੈਟਰੋਲ ਭਰਾਉਣਾ ਨਹੀਂ ਗਾ ਤੇ ਉਹਨੇ ਟੈਕਸ ਦੇਣਾ ਨਹੀਂ ਗਾ, ਉਹਦੇ ਲਈ ਫਿਰ ਟੈਕਸ ਬੇਸਿਕਲੀ ਹੈ ਨਹੀਂ ਗਾ। ਸੋ ਇਸ ਕਰਕੇ ਵੀ ਜਿੰਨਾ ਆਪਾਂ ਇਲੈਕਟ੍ਰਿਕਲ ਨੂੰ ਵਧਣਾ ਨਾ, ਇਹ ਜਲਦੀ ਇਹ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਆ ਇਹ ਲਾਗੂ ਹੋਣ ਦੀ ਜਾਂ ਇਹ ਲਾਅ ਬਣਨ ਦੀ ਆਸ ਲੱਗਦੀ ਆ, ਕਿਉਂਕਿ ਰੈਵਨਿਊ ਘੱਟ ਰਿਹਾ ਹੈਗਾ, ਗੈਸ ਔਰ ਡੀਜ਼ਲ ਦੇ ਟੈਕਸ ਤੋਂ ਰੈਵਨਿਊ ਘੱਟ ਰਿਹਾ ਹੈਗਾ। ਦੂਸਰੀ ਗੱਲ ਆ, ਜਿਹੜੇ ਟਰੱਕ ਹੈਗੇ ਆ, ਗੱਡੀਆਂ ਹੈਗੀਆਂ, ਇਹ ਬੜੀਆਂ ਫਿਊਲ ਐਫੀਸ਼ੀਐਂਟ ਹੋ ਗਈਆਂ। ਹੁਣ ਜੇ ਡੀਜ਼ਲ ਵਾਲੇ ਟਰੱਕ ਵੀ ਆ, ਅਸੀਂ ਜਦੋਂ ਟਰੱਕ ਚਲਾਉਂਦੇ ਸੀ 5, 5.5 ਦੀ ਐਵਰੇਜ ਜਿਹੜੀ ਫਿਊਲ ਟੈਕਸ ਵਾਲੇ ਲੈਂਦੇ ਸੀਗੇ, ਇਸ ਵੇਲੇ 7.5, 8, 10, 11 ਤੱਕ ਚਲਾ ਗਿਆ ਟਰੱਕ ਦਾ। ਸੋ ਆਲਮੋਸਟ ਰੈਵਨਿਊ ਜਿਹੜਾ ਆ ਉਹ ਅੱਧੇ ਦੇ ਥੱਲੇ ਚਲਾ ਗਿਆ। ਤੇ ਜੇ ਹੁਣ ਕਾਰਾਂ ਦਾ ਲਈਏ ਤੇ ਕਾਰਾਂ ਕਿਸੇ ਟਾਈਮ ਤੇ ਜਿਹੜੀਆਂ ਸੀਗੀਆਂ 10-15 ਮੀਲ ਗੈਲਨ ਦਾ ਕੱਢਦੀਆਂ ਸੀਗੀਆਂ, ਹੁਣ ਇਸ ਵੇਲੇ ਕਾਰਾਂ 35-40 ਮੀਲ ਗੈਲਨ ਦਾ ਕੱਢਦੀਆਂ ਹੈਗੀਆਂ। ਸੋ ਉਹ ਵੀ ਜਿਹੜਾ ਆ ਰੈਵਨਿਊ ਹਾਫ ਰਹਿ ਗਿਆ। ਸੋ ਉਸ ਜਿਹੜਾ ਪੈਚ ਆ, ਉਸ ਜਿਹੜਾ ਗੈਪ ਆ, ਉਹਨੂੰ ਪੂਰਾ ਕਰਨ ਵਾਸਤੇ VMT ਟੈਕਸ ਜਿਹੜਾ ਆ ਉਹ ਇੱਕ ਆਨਸਰ ਦੇਖਿਆ ਜਾ ਰਿਹਾ ਉਹਦੇ ਲਈ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ, ਹਾਂ ਜੇ ਤਾਂ ਤੁਸੀਂ ਕਰਨਾ ਤਾਂ ਸਾਰਿਆਂ ਵਾਸਤੇ ਕਰੋ ਤਾਂ ਠੀਕ ਆ, ਪਰ ਜੇ ਤੁਸੀਂ ਇਕੱਲਾ ਟਰੱਕ ਨੂੰ ਟਾਰਗੇਟ ਕਰ ਰਹੇ ਹੋ ਦੈਟ ਇਜ਼ ਨਾਟ ਰਾਈਟ। ਸੋ ਇਹਦੇ ਉੱਤੇ ਵੀ ਕਾਫੀ ਜਿਹੜਾ ਆ ਸੋਚ ਵਿਚਾਰ ਕਰਨ ਦੀ ਲੋੜ ਆ। ਜੀ, ਉੱਦਾਂ ਜੇ ਦੇਖਿਆ ਜਾਵੇ ਤਾਂ ਸਥਿਤੀ ਰਮਨ ਜੀ ਇਹੀ ਬਣ ਰਹੀ ਆ ਵੀ ਆਉਣ ਵਾਲਾ ਸਮਾਂ ਜਿਹੜਾ ਇਲੈਕਟ੍ਰਿਕ ਵਾਲੇ ਪਾਸੇ ਨੂੰ ਆ। ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਇੰਟਰਨਲ ਕੰਬਸਸ਼ਨ ਇੰਜਨਸ ਆ ਉਸ ਦੇ ਉੱਤੇ ਡਿਵੈਲਪਮੈਂਟ ਰਿਸਰਚ ਆ ਉਸ ਨੂੰ ਰੋਕ ਦਿੱਤਾ ਆ। ਆਡੀ ਹੁਣ ਇੱਕ ਨਵੀਂ ਕੰਪਨੀ ਆਲਰੇਡੀ ਜਿਹੜੀ ਉਹ ਆ ਗਈ ਆ, ਉਹਨਾਂ ਨੇ ਕਿਹਾ ਆ ਵੀ ਭਾਈ
ਅਸੀਂ ਜਿਹੜੀ ਆ ਇੰਟਰਨਲ ਕੰਬਸਸ਼ਨ ਇੰਜਨ ਦੀ ਡਿਵੈਲਪਮੈਂਟ ਨੂੰ ਹੀ ਜਿਹੜਾ ਉਹ ਬੰਦ ਕਰਨ ਜਾ ਰਹੇ ਹਾਂ। ਸੋ ਫਿਊਚਰ ਸਭ ਨੂੰ ਨਜ਼ਰ ਆ ਰਿਹਾ ਆ ਵੀ ਇਲੈਕਟ੍ਰਿਕ ਗੱਡੀਆਂ ਦਾ ਜਿਹੜਾ ਇਹ ਫਿਊਚਰ ਆ। ਜੇ ਗੱਡੀਆਂ ਇਲੈਕਟ੍ਰਿਕ ਆ ਅਤੇ ਆਟੋਮੈਟਿਕਲੀ ਟਰੱਕ ਵੀ ਇਲੈਕਟ੍ਰਿਕ ਜਿਹੜੇ ਆ ਉਹ ਹੋਣਗੇ। ਅਤੇ ਜਿਹੜੀ ਗੱਲ ਤੁਸੀਂ ਕੀਤੀ ਆ, ਸੋ ਇਹ ਹੁਣੇ ਹੀ ਜਦੋਂ ਇਹ ਪਾਸਾ ਪਲਟ ਰਿਹਾ ਆ, ਪੰਨਾ ਚੇਂਜ ਹੋ ਰਿਹਾ ਆ ਵੀ ਡੀਜ਼ਲ ਤੇ ਉੱਤੇ ਅਤੇ ਗੈਸ ਦੇ ਉੱਤੇ ਜਿਹੜਾ ਟੈਕਸ ਆ ਉਸਨੂੰ ਕਿਸ ਤਰੀਕੇ ਦੇ ਨਾਲ ਟੈਕਸ ਜਿਹੜਾ ਬਰਕਰਾਰ ਰਵੇ, ਇਰਰਿਸਪੈਕਟਿਵ ਇੱਥੇ ਡੈਮੋਕ੍ਰੇਟ ਆਉਣ ਰਿਪਬਲਿਕਨ ਆਉਣ, ਇਹ ਟੈਕਸ ਜਿਹੜਾ ਤੁਹਾਡੇ ਤੇ ਲੱਗਣਾ ਹੀ ਲੱਗਣਾ ਹੈ। ਕਿੰਨਾ ਲੱਗੂਗਾ ਉਹ ਜਿਹੜੀ ਵੱਖਰੀ ਗੱਲ, ਕਿਉਂਕਿ ਇਨ ਦੀ ਐਂਡ ਗੌਰਮੈਂਟ ਜਿਹੜੀਆਂ ਟੈਕਸਾਂ ਦੇ ਉੱਤੇ ਹੀ ਜਿਹੜੀ ਉਹ ਚੱਲਦੀ ਆ, ਚਾਹੇ ਕੋਈ ਵੱਧ ਲਾਉਂਦਾ ਤੇ ਚਾਹੇ ਕੋਈ ਘੱਟ ਲਾਉਂਦਾ, ਪਰ ਇਹ ਆ ਵੀ ਇਸ ਚੀਜ਼ ਦੇ ਲਈ ਤਿਆਰ ਰਹਿਣਾ ਚਾਹੀਦਾ। ਜਿਹੜਾ ਹੁਣ ਰਾਜਕਰਨ ਐਡਾ ਵੱਡਾ ਜਿਹੜਾ ਹੁਣ ਗੱਲ ਚੱਲ ਰਹੀ ਹੈਗੀ ਹੈ ਇਨਫਰਾਸਟ੍ਰਕਚਰ ਬਿੱਲ ਦੀ ਗੱਲ ਚੱਲ ਰਹੀ ਹੈ, ਜਿਹੜਾ $2 ਟ੍ਰਿਲੀਅਨ ਦਾ, ਜੀ ਠੀਕ ਹੈ ਨਾ, ਉਹ ਕਿਤੋਂ ਇਕੱਠਾ ਤੇ ਕਰਨਾ ਨਾ, ਉਹ ਕਿਤੋਂ ਇਕੱਠਾ ਕਰਨਾ ਹੈ। ਸੋ ਇਸ ਵੇਲੇ ਜਿੱਦਾਂ ਹੁਣ ਸਨੀ ਗਰੇਵਾਲ ਵੀ ਆਪਣੇ ਉੱਤੇ ਫੇਸਬੁੱਕ ਦੇ ਉੱਤੇ ਵੀ ਦੱਸ ਰਹੇ ਕਿ ਬਹੁਤ ਸਟੇਟਸ ਹੈਗੀਆਂ, ਵਰਮੌਂਟ ਹੈਗੀ ਆ, ਜਿਹੜੀਆਂ ਉੱਧਰ ਸਟੇਟਸ ਹੈਗੀਆਂ ਆ ਈਸਟ ਕੋਸਟ ਦੇ ਉੱਤੇ, ਉਹਨਾਂ ਨੇ ਬਿਲਕੁਲ ਟਰੱਕ ਟੋਲਸ ਸ਼ੁਰੂ ਕਰਤੇ ਆ ਕਿ ਇਕੱਲੇ ਟਰੱਕਾਂ ਨੂੰ ਟੋਲ ਦੇਣੀ ਪੈਂਦੀ ਆ, ਕਾਰਾਂ ਫ੍ਰੀ ਆ। ਸੋ ਇਹ ਵੀ ਇੱਕ ਧੱਕਾ ਆ ਕਿ ਇਕੱਲੇ ਟਰੱਕਸ ਨੂੰ ਕਿਉਂ ਯਾਰ, ਜਦੋਂ ਫ੍ਰੀ ਗੱਡੀ ਸਾਰੀਆਂ ਜਾ ਰਹੀਆਂ ਰੋਡ ਦੇ ਉੱਤੇ ਤੇ ਸਾਰਿਆਂ ਨੂੰ ਹੋਣਾ ਚਾਹੀਦਾ। ਇਟਸ ਟੋਟਲੀ ਡਿਸਕ੍ਰਿਮੀਨੇਸ਼ਨ ਹੈਗੀ ਆ। ਜੀ, ਸੋ ਆਈ ਹੋਪ ਵੀ ਜਿਹੜੀਆਂ ਇੰਨੀਆਂ ਐਸੋਸੀਏਸ਼ਨਾਂ ਜਿਹੜੀਆਂ ਬਣੀਆਂ ਹੋਈਆਂ ਆ ਉਹ ਇਸ ਆਵਾਜ਼ ਨੂੰ ਜਿਹੜਾ ਉਹ ਚੱਕਣ। ਸੋ ਕਿਉਂਕਿ ਇਨ ਦੀ ਐਂਡ ਦੇਖੋ ਸਮਾਨ ਦਾ ਜਿਹੜਾ ਆਉਣਾ ਜਾਣਾ ਹੈ ਉਹ ਤਾਂ ਟਰੱਕਾਂ 'ਤੇ ਹੀ ਲੈ ਕੇ ਜਾਣਾ ਹੈ। ਉਹੀ ਜਿਹੜਾ ਮੇਨ ਰੀੜ੍ਹ ਦੀ ਹੱਡੀ ਹੈ ਕਿਸੇ ਵੀ ਮੁਲਕ ਦੀ ਹੁੰਦੀ ਆ। ਸੋ ਉਹਨਾਂ ਦੇ ਨਾਲ ਤੁਸੀਂ ਉਹਨੂੰ ਠੋਕੀ ਜਾਓ ਤੇ ਫਿਰ ਉਹ ਵਿਚਾਰੇ ਕੀ ਕਰਨਗੇ? ਫਿਰ ਬਾਹਰ ਨੂੰ ਜਿਹੜਾ ਕੰਪਨੀ ਤੋਂ ਭੱਜਣਗੇ ਜਾਂ ਕੰਪਨੀਆਂ ਬੰਦ ਹੋਣਗੀਆਂ ਫਿਰ। ਜੀ, ਨਾਲੇ ਬਿਲਕੁਲ ਰਾਜਕਰਨ, ਜਿਹੜੀ ਸਾਈਡ ਬਾਏ ਸਾਈਡ ਜਿਹੜੀ ਸਟੱਡੀ ਆਈ ਹੈ ਇਸ ਵੇਲੇ, ATRI ਦੀ ਸਟੱਡੀ ਆਈ ਆ, ਉਹਦੇ ਵਿੱਚ ਦੇਖੋ ਦੱਸ ਰਹੇ ਆ ਕਿ ਜਿਹੜਾ ਇਸ ਵੇਲੇ ਫਿਊਲ ਟੈਕਸ ਇਕੱਠਾ ਹੋ ਰਿਹਾ ਆ, ਫਿਊਲ ਟੈਕਸ ਨੂੰ ਇਕੱਠਾ ਕਰਨ ਨੂੰ ਟੋਟਲ ਫਿਊਲ ਟੈਕਸ ਜਿੰਨਾ ਇਕੱਠਾ ਹੁੰਦਾ ਉਹਦੀ 0.2% ਉਹਦੀ ਕਾਸਟ ਆ, ਉਹਨੂੰ ਇਕੱਠਾ ਕਰਨ ਦੀ ਜਿਹੜੀ ਉਹਦੀ ਕਾਸਟ ਟੂ ਕਲੈਕਟ ਆ, ਪਰਸੈਂਟੇਜ ਆਫ ਗ੍ਰੋਸ, ਠੀਕ ਆ। ਉਹਦੇ ਨਾਲ ਜੇ ਤੁਸੀਂ VMT ਕਰਦੇ ਆ ਤੇ VMT ਨੂੰ ਇਕੱਠਾ ਕਰਨ ਦੀ ਕਾਸਟ ਜਿਹੜੀ ਆ 40% ਆ, 40%, ਠੀਕ ਆ। 40% ਕਾਸਟ ਦਾ ਮਤਲਬ ਕੀ ਆ ਕਿ ਸੇਮ ਅਮਾਊਂਟ ਜੇ ਤੁਸੀਂ ਇਕੱਠਾ ਕਰਨਾ, ਜਿੰਨਾ ਅੱਜ ਤੁਸੀਂ ਇਕੱਠਾ ਕਰਦੇ ਆ, ਉਹਦੇ ਲਈ ਤੁਹਾਨੂੰ ਬੇਸਿਕਲੀ ਡਬਲ ਅਮਾਊਂਟ ਇਕੱਠਾ ਕਰਨਾ ਪੈਣਾ ਜਸਟ ਟੂ ਪੇ ਦਾ ਕਲੈਕਸ਼ਨ ਕਾਸਟ। ਉਹਦੇ ਤੇ ਦੇਖ ਲਓ ਹਨਾ, ਦੇਖੋ ਕਿੰਨਾ ਫਰਕ ਆ। ਜੀ ਹਾਂ, ਸੋ ਕਲੈਕਸ਼ਨ ਕਾਸਟ ਜਿਹੜੀ ਇੰਨੀ ਜ਼ਿਆਦੀ ਆ ਉਹਦੀ ਕਿ ਉਹਨੂੰ ਜੇ ਇਕੱਠਾ ਕਰਨਾ ਹੈ ਉਹਨੂੰ ਡਬਲ ਅਮਾਊਂਟ ਇਕੱਠਾ ਕਰਨਾ ਪੈਣਾ ਸੇਮ ਅਮਾਊਂਟ ਲੈਣ ਵਾਸਤੇ, ਨੈਟ ਅਮਾਊਂਟ ਲੈਣ ਵਾਸਤੇ। ਸੋ ਉਹ ਵੀ ਬਹੁਤ ਵੱਡਾ ਆ। ਜੀ 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 ਬਿਲਕੁਲ। ਸੋ ਓਵਰਹੈਡ ਹੀ ਦੇਖੋ ਕਿੰਨਾ ਜ਼ਿਆਦਾ ਆ। ਇਹ ਜਿਹੜਾ VMT ਦੇ ਉੱਤੇ ਜਿਹੜਾ ਵਹੀਕਲ ਮਾਈਲਜ਼ ਟਰੈਵਲਡ ਵਾਲਾ ਜਿਹੜਾ ਸਿਸਟਮ ਜਿਹੜੇ ਲਿਆਉਣ ਬਾਰੇ ਇਹ ਸੋਚ ਰਹੇ ਆ। ਸ਼ੁਰੂਆਤੀ ਦੌਰ 'ਚ ਤਾਂ ਇੱਦਾਂ ਹੀ ਹੋਊਗਾ। ਇਨ ਦੀ ਐਂਡ ਦੇਖੋ ਇਹਨਾਂ ਨੇ ਰੈਲਾ ਕਰ ਲੈਣਾ। ਇਹਨਾਂ ਦੇ ਕੋਲ ਹੁਣ ਤਜਰਬੇ ਜਿਹੜੇ ਇਹ ਕਰੀ ਜਾ ਰਹੇ ਆ, ਹੁਣ ਤੋਂ ਹੀ ਇਹਨਾਂ ਨੇ ਇਹ ਰੌਲਾ ਪਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਗੱਡੀਆਂ ਵਾਲੇ ਵੀ ਆ, ਆਈ ਥਿੰਕ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਇਹ ਗੱਲ ਜਿਹੜੀ ਚੱਲਣੀ ਸ਼ੁਰੂ ਹੋ ਗਈ ਹੈ, ਜਿੱਥੇ ਇੱਥੇ ਦੀਆਂ ਗੱਡੀਆਂ ਆ ਉਹਨਾਂ ਦੇ ਉੱਤੇ ਵੀ ਜਿਹੜਾ ਟਰੈਵਲ ਕਰਦਾ ਆ ਉਹਦੇ ਹਿਸਾਬ ਦੇ ਨਾਲ ਜਿੰਨਾ ਜ਼ਿਆਦਾ ਮਾਈਲ ਚੱਲੇ ਉਸ ਹਿਸਾਬ ਦੇ ਨਾਲ ਜਿਹੜਾ ਟੈਕਸ ਜਿਹੜਾ ਉਹ ਲੱਗੇ। ਸੋ ਆਈ ਡੋਂਟ ਨੋ ਕਿੱਦਾਂ ਇਹਨਾਂ ਨੇ ਕਰਨਾ ਹੈ, ਕਿਵੇਂ ਕਰਨਾ ਆ, ਪਰ ਕੰਨ ਜਿਹੜੇ ਉਹ ਖੋਲ੍ਹ ਕੇ ਰੱਖੋ, ਦੇਖੋ ਕਿਹਦੇ ਨਾਲ ਕਿੱਦਾਂ ਤੁਹਾਨੂੰ ਫਾਇਦਾ ਅਤੇ ਕਿੱਥੇ ਜਿਹੜਾ ਉਹ ਨੁਕਸਾਨ ਜਿਹੜਾ ਹੈਗਾ ਆ। ਜਦੋਂ ਟੈਕਨੋਲੋਜੀ ਬਦਲਦੀ ਆ ਇਹ ਸਾਰੀਆਂ ਚੀਜ਼ਾਂ ਵੀ ਨਾਲ ਦੇ ਨਾਲ ਉਹਨਾਂ ਦੇ ਉੱਤੇ ਪ੍ਰਭਾਵ ਜਿਹੜਾ ਉਹ ਪੈਣਾ। ਬਿਲਕੁਲ ਨਾਲ ਦੇ ਨਾਲ ਹੀ ਹੁਣ ਜਿਹੜਾ ਆਪਣਾ ਵੋਲਵੋ ਵਾਲੇ ਹੈਗੇ ਆ, ਵੋਲਵੋ ਦਾ ਜਿਹੜਾ ਰੀਜਨਲ ਟਰੱਕ ਹੈਗਾ VNR ਹੈ ਨਾ, ਇਲੈਕਟ੍ਰਿਕ ਟਰੱਕ ਹੈਗਾ, ਉਹਦੇ ਉੱਤੇ ਅਨਾਊਂਸ ਹੋ ਚੁੱਕਾ ਹੈ ਕਿ ਜਿਹੜੀਆਂ ਕਾਫੀ ਸਟੇਟਸ ਹੈਗੀਆਂ ਜਿਹੜੀਆਂ ਕਿ ਇਨਸੈਂਟਿਵ ਦੇ ਰਹੀਆਂ ਹੈਗੀਆਂ ਟੂ ਬਾਏ ਕਰਨ ਵਾਸਤੇ ਉਹਨਾਂ ਨੂੰ। ਸੋ ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈਗੀ ਆ ਉਹਦੇ ਵਿੱਚ $1,20,000 ਸਾਨੂੰ ਪਰ ਟਰੱਕ ਦਾ ਇਨਸੈਂਟਿਵ ਹੈਗਾ ਜੇ ਤੁਸੀਂ ਹਾਈਬ੍ਰਿਡ ਟਰੱਕ ਬਾਏ ਕਰਨਾ ਜਾਂ ਇਲੈਕਟ੍ਰਿਕ ਟਰੱਕ ਬਾਏ ਕਰਨਾ ਜ਼ੀਰੋ ਐਮਿਸ਼ਨ ਵਾਲਾ। ਸੋ $1,20,000 ਜਿਹੜਾ ਉਹਦੇ ਉੱਤੇ ਆਫਰ ਹੈਗੀ ਆ ਇਸ ਵੇਲੇ। ਸਦਰਨ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਜਿਹੜਾ ਹੈਗਾ ਉਹਨਾਂ ਨੇ ਆਲਮੋਸਟ ਕੈਲੀਫੋਰਨੀਆ ਦੇ ਵਿੱਚ $2 ਲੱਖ ਰੱਖਿਆ ਪਰ ਟਰੱਕ ਦੀ ਜਿਹੜੀ ਤੁਹਾਨੂੰ ਜਿਹੜਾ ਮਿਲ ਸਕਦਾ ਆ। ਇੱਦਾਂ ਹੀ ਜਿਹੜੇ ਮੈਰੀਲੈਂਡ ਹੈਗੇ ਉਹਨਾਂ ਨੇ $30,000 ਰੱਖਿਆ ਹੈਗਾ। ਜਿਹੜੇ ਮੈਸਾਚਿਊਸੇਟਸ ਹੈਗੇ ਉਹਨਾਂ ਨੇ $90,000 ਹੈਗਾ। ਮਿਸ਼ੀਗਨ ਨੇ 70% ਟਰੱਕ ਦੀ ਕਾਸਟ ਜਿਹੜੀ ਆ ਅਪ ਟੂ 70% ਉਹ ਅਬਜ਼ਰਵ ਕਰਨਗੇ ਜੇ ਤੁਸੀਂ ਇਲੈਕਟ੍ਰਿਕ ਕਰਦੇ ਹੈਗੇ ਆ। ਸੋ ਇੱਦਾਂ ਹੀ ਨਿਊਯਾਰਕ ਨੇ $1,85,000 ਰੱਖਿਆ ਹੈਗਾ। ਔਰ ਇਸ ਡਿਫਰੈਂਟ ਜਿਹੜੇ ਯੂਟਾ ਨੇ 45% ਕਾਸਟ ਰੱਖੀ ਹੈਗੀ ਆ। ਸੋ ਇਹ ਨਾਲ ਦੇ ਨਾਲ ਗਵਰਨਮੈਂਟ ਦੂਜੇ ਬੰਨੇ ਨੂੰ ਵੀ ਪੁਸ਼ ਕਰ ਰਹੀ ਹੈਗੀ ਆ ਕਿ ਤੁਸੀਂ ਇਲੈਕਟ੍ਰਿਕ ਟਰੱਕ ਦੇ ਉੱਤੇ ਜਾਓ। ਪਰ ਜਿੱਦਾਂ ਹੀ ਤੁਸੀਂ ਇਲੈਕਟ੍ਰਿਕ ਤੇ ਜਾਂਦੇ ਆ ਤਾਂ ਡੈਫੀਨੇਟਲੀ
ਡੈਫੀਨੇਟਲੀ ਫਿਰ VMT ਦਾ ਜਿਹੜਾ ਸਵਾਲ ਆ ਉਹ ਵੀ ਉੱਠ ਖੜਦਾ, ਕਿਉਂਕਿ ਜਿਹੜਾ VMT ਹੈਗਾ ਆ ਉਹ ਫਿਰ ਐਨੀਵੇ ਤੁਹਾਨੂੰ ਕਿਸੇ ਨਾ ਕਿਸੇ ਢੰਗ ਨਾਲ ਟੈਕਸ ਤਾਂ ਜਿਹੜਾ ਆ ਉਹ ਗਵਰਨਮੈਂਟ ਨੂੰ ਕਲੈਕਟ ਕਰਨਾ ਹੀ ਪੈਣਾ। ELDਆਂ ਦੇਖੋ ਲੱਗ ਚੁੱਕੀਆਂ ਆ, ਹੁਣ ਇਹ ਨਹੀਂ ਪਤਾ ਕਿਸੇ ਨੇ 1 ਲਾਈਆਂ ਕਿ 2 ਲਾਈਆਂ। ਜਿਹੜੇ ਤਾਂ ਸਹੀ ਚੱਲਦੇ ਆ ਉਹਨਾਂ ਦੇ ਤਾਂ ਜਲਦੀ ਮੀਲ ਜਿਹੜੇ ਉਹ ਪਤਾ ਲੱਗ ਜਾਣੇ ਵੀ ਕਿੱਥੇ ਕਿੰਨਾ ਜਿਹੜਾ ਉਹਨਾਂ ਨੇ ਉਹ ਚਲਾਇਆ ਆ। ਇਨ ਦੀ ਐਂਡ ਸਾਰਾ ਡਾਟਾ ਇੱਕ ਦੂਜੇ ਦੇ ਨਾਲ ਸ਼ੇਅਰ ਹੋਣਾ ਆ। ਇਹ ਇੱਕ ਚੀਜ਼ ਜਿਹੜੀ ਆ ਉਹ ਤੁਸੀਂ ਸਾਰਿਆਂ ਨੂੰ ਸਮਝਣ ਦੀ ਹੋਣੀ ਜ਼ਰੂਰਤ ਆ। ਆਪਣੇ ਨਾਲ ਕਾਲਰਸ ਜੁੜੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਰੋਤਿਓ, ਕਾਲ ਕਰਨ ਦੇ ਲਈ ਨੰਬਰ 408-272-5200। ਇੰਦਰਜੀਤ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਤੇ ਬਾਈ ਰਮਨ ਬਾਈ ਉਹਨਾਂ ਨੂੰ ਤੇ ਸਾਰੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਬਹੁਤ ਵਧੀਆ ਵੱਡਮੁੱਲੀ ਜਾਣਕਾਰੀ ਤੁਸੀਂ ਸਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਪ੍ਰੋਗਰਾਮ ਦੇ ਵਿੱਚ। ਤੇ ਟਰੱਕਾਂ ਦੇ ਵਿੱਚ ਨਾ ਹਰ ਮੁਲਕ ਦੇ ਵਿੱਚ ਟਰੱਕਾਂ ਵਾਲੇ ਨਾਲ ਧੱਕਾ ਕਰਦੇ, ਤੇ ਟਰੱਕਾਂ ਵਾਂਗੂ ਹੀ ਉਹ ਇਹ ਸਮਝਦਾ ਵੀ ਜ਼ਿਆਦਾ ਪੈਸੇ ਇਹੀ ਦੇ ਸਕਦਾ। ਤੇ ਤੁਸੀਂ ਬੜਾ ਵਧੀਆ ਇਸ਼ੂ ਕੀਤਾ ਹੈਗਾ। ਤੇ ਉਦੋਂ ਪਹਿਲਾਂ ਤੁਸੀਂ ਥੋੜ੍ਹਾ ਚਿਰ ਪਹਿਲਾਂ ਆਪਾਂ ਟ੍ਰੈਫਿਕ ਦੇ ਰਿਗਾਰਡਿੰਗ ਥੋੜ੍ਹੀ ਜਿਹੀ ਗੱਲ ਕੀਤੀ ਸੀਗੀ। ਮੈਂ ਉਹਦੇ ਵਿੱਚ ਥੋੜ੍ਹੀ ਜਿਹੀ ਇਨਪੁੱਟ ਕਰਨਾ ਚਾਹੁੰਦਾ ਸੀਗਾ ਤੇ ਇਸ ਵਾਸਤੇ ਕਾਲ ਕੀਤੀ ਸੀਗੀ। ਤੇ ਹਾਂਜੀ ਬਾਈ ਜੀ, ਆਪਾਂ ਜਦੋਂ ਮੈਂ ਕਈ ਵਾਰੀ ਜਾਂਦਾ, ਜਿਵੇਂ ਸੈਕਰਾਮੈਂਟੋ ਜਾਂ ਸੈਨ ਫਰਾਂਸਿਸਕੋ ਜਾਂ ਲਾਸ ਐਂਜਲਸ ਜਾਂਦੇ ਹਾਂ, ਤਾਂ ਸਾਡੀ ਜਿਹੜੀ ਟਰੱਕ ਡਰਾਈਵਰ ਦੀ ਜਿਹੜੀ ਮੈਂਟੈਲਿਟੀ ਹੁੰਦੀ ਹੈ ਨਾ, ਜਾਂ ਕਾਰ ਵਾਲਿਆਂ ਦੀ ਹੁੰਦੀ ਹੈ, ਉਹ ਗਿਵ ਵੇ ਨਹੀਂ ਮੈਂਟੈਲਿਟੀ ਨਹੀਂ ਹੁੰਦੀ। ਸਾਡੀ ਰਸਤਾ ਦਿਓ ਅਗਲੇ ਨੂੰ, ਬਈ ਠੀਕ ਹੈ ਬਈ ਤੂੰ ਰਾਹ ਦੇ ਦਈਏ ਤੈਨੂੰ। ਇਹ ਸਾਡੀ ਸੋਚ ਹੈ ਨਹੀਂ। ਜਦੋਂ ਇਹ ਸੋਚ ਬਦਲੂਗੀ ਤਾਂ ਐਕਸੀਡੈਂਟ ਦੇ ਨਾਲ ਬਹੁਤ ਕਾਜ਼ ਆਫ ਐਕਸੀਡੈਂਟ ਘੱਟ ਜਾਣ, ਨੰਬਰ ਆਫ ਐਕਸੀਡੈਂਟ ਘੱਟ ਜਾਣਗੇ। ਤੇ ਦੂਸਰੇ ਵੀ ਅਸੀਂ ਜਦੋਂ ਲਾਈਨ ਚੇਂਜ ਕਰਦੇ ਹਾਂ ਨਾ, ਲਾਈਨ ਚੇਂਜ ਮੈਂ ਵੇਖਿਆ ਵੀ 2 ਵਾਰੀ ਸਿਗਨਲ ਦਿੱਤਾ, ਚੱਕ ਕੇ ਲਾਈਨ ਦੂਜੀ ਚੇਂਜ ਕਰਤੀ। ਹਜੇ ਮਗਲਾ ਟ੍ਰੈਫਿਕ ਪ੍ਰਿਪੇਅਰ ਨਹੀਂ ਹੁੰਦਾ ਉਸ ਲਈ ਵੀ ਇਹ ਰਾਈਟ ਲਾਈਨ 'ਚ ਮੇਰੇ ਆ ਰਿਹਾ ਜਾਂ ਲੈਫਟ ਲਾਈਨ 'ਚ ਆ ਰਿਹਾ, ਜਾਂ ਮੈਨੂੰ ਹੁਣ ਟਰੱਕ ਦੇ ਉੱਤੇ ਬੈਠਾ, ਮੈਂ ਉੱਚੀ ਥਾਂ ਤੇ ਬੈਠਾ, ਉਹ ਦੂਰੋਂ ਦੇਖ ਜਾਂਦਾ ਵੀ ਉਹ ਪੁਲ ਤੇ ਉੱਤੋਂ ਰੈਂਪ ਹੈਗਾ, ਰੈਂਪ ਤੋਂ ਟਰੱਕ ਆ ਰਿਹਾ ਜਾਂ ਕਾਰ ਆ ਰਹੀ ਹੈ, ਉਹਨੇ ਮਰਜ ਹੋਣਾ, ਉਹਨੂੰ ਪਤਾ ਵੀ ਉਹਨੇ ਆਉਣਾ ਹੀ ਆਉਣਾ ਫ੍ਰੀ ਦੇ ਵਿੱਚ। ਤੇ ਅਸੀਂ ਉਸ ਨੂੰ ਅਣਦੇਖੇ ਕਰ ਦਿੰਦੇ, ਉਹਦੇ ਫੋਨ ਦੇ ਉੱਤੇ ਲੱਗੇ ਹੁੰਦੇ ਆ ਜਾਂ ਕਿਤੇ ਹੋਰ ਮਾਈਂਡ ਬਿਜੀ ਹੁੰਦਾ, ਤੇ ਅਸੀਂ ਉਹਨੂੰ ਅਣਦੇਖੇ ਜਾਣ ਕੇ ਅਣਦੇਖਿਆ ਕਰਕੇ ਅਸੀਂ ਉਹਨੂੰ ਫਿਰ ਜਦੋਂ ਮੌਕੇ ਤੇ ਆ ਜਾਂਦਾ, ਸਾਨੂੰ ਸੋਚਦਾ ਨਹੀਂ ਲੈਫਟ ਸਾਈਡ ਤੇ ਹੋਰ ਟਰੱਕ ਆ ਜਾਂਦਾ, ਅਸੀਂ ਲਾਈਨ ਵੀ ਨਹੀਂ ਚੇਂਜ ਕਰ ਸਕਦੇ, ਨਾ ਉਹਨੂੰ ਸਲੋ ਕਰਨਾ ਚਾਹੁੰਦੇ ਆ, ਤੇ ਉਹ ਕਿਤੇ ਨਾ ਕਿਤੇ ਨਾ ਉਹਨੂੰ ਰਸਤਾ ਨਾ ਦੇਣ। ਜਦੋਂ ਰਸਤਾ ਸਾਡੀ ਸੋਚ ਅੱਜ ਵੀ ਅਸੀਂ ਰਾਹ ਦੇਣਾ ਉਹਨੂੰ, ਤੇ ਐਕਸੀਡੈਂਟ ਦੀ ਜਿਹੜੀ ਸਿਚੁਏਸ਼ਨ ਉਹ ਘਟ ਜਾਂਦੀ ਆ। ਉਹਨੂੰ ਰਸਤਾ ਦੇ, ਉਹਦੇ ਕੋਲ ਵੀ ਰੈਂਪ ਕਈ ਵਾਰੀ ਛੋਟਾ ਹੁੰਦਾ ਹੈ, ਇੰਨਾ ਨਹੀਂ ਹੁੰਦਾ ਕਿ ਉਹ ਉਹਨੂੰ ਰੋਕ ਕੇ ਦੁਬਾਰਾ ਉਹਦੀ ਸਪੀਡ ਬਣਾਵੇ। ਤੇ ਕੁਛ ਉਹ ਜਿਹੜੇ ਰੈਂਪ ਦੇ ਐਂਟਰ ਹੋਣ ਵਾਲੇ ਹੋਗੇ, ਉਹ ਵੀ ਨਹੀਂ ਸੋਚਦੇ ਕਿ ਵੀ ਮੈਂ ਉਹਦੀ ਘੱਟੋ ਘੱਟ ਫ੍ਰੀਵੇ ਦੀ ਜਿੰਨੀ ਸਪੀਡ ਹੈ, ਘੱਟੋ ਘੱਟ ਉਹਦਾ 75% ਤਾਂ ਉਹਨੂੰ ਗੱਡੀ ਆਪਦੇ ਵਹੀਕਲ ਦੀ ਸਪੀਡ ਬਣਾਈ ਹੈ ਨਾ ਉਹਦੀ, ਤੇ ਤਾਂ ਹੀ ਜਾ ਕੇ ਐਂਟਰ ਹੋਈ ਉਹਦੇ ਵਿੱਚ। ਬਿਲਕੁਲ ਜੀ, ਥੈਂਕ ਯੂ। ਬਿਲਕੁਲ, ਇਹ ਜਿਹੜੀ ਤੁਹਾਡੀ ਗੱਲ ਹੈਗੀ ਹੈ ਬਿਲਕੁਲ ਸਹੀ ਆ ਜੀ। ਇਹਦੇ ਉੱਤੇ ਆਪਾਂ ਜਿਹੜੀ ਗੱਲ ਕਰਦੇ ਹੈਗੇ ਆ ਕਿ ਜਦੋਂ ਆਪਾਂ ਗੱਲ ਕਰਦੇ ਆ ਰੋਡ ਸੈਂਸ ਦੀ ਤੇ ਕਾਮਨ ਸੈਂਸ ਦੀ, 2 ਚੀਜ਼ਾਂ ਆ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ, ਔਰ ਜਿਹੜੀਆਂ ਇਸ ਵੇਲੇ ਜਿਨ੍ਹਾਂ ਦੀ ਬਹੁਤ ਕਮੀ ਆ। ਨਾ ਟਰੱਕਾਂ ਵਾਲਿਆਂ ਦੀ ਮੈਂ ਗੱਲ ਕਰਦਾ, ਕਾਰਾਂ ਵਾਲਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਹੈਗੀ ਆ। ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ ਕਿ ਜਦੋਂ ਟਰੱਕ ਚੱਲ ਰਿਹਾ ਹੈਗਾ ਉਹਨੂੰ ਰੋਕਣਾ ਕਿੰਨਾ ਔਖਾ ਆ, ਉਹਨੂੰ ਮੂਵ ਕਰਨਾ ਇੱਕ ਲੇਨ ਤੋਂ ਦੂਜੀ ਲੇਨ 'ਚ ਕਿੰਨਾ ਔਖਾ ਆ। ਜਾਂ ਟਰੱਕ ਜਿਹੜਾ ਆ, ਜੇ ਟਰੱਕ ਕੋਈ ਲੇਨ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਪਿੱਛੇ ਕਾਰਾਂ ਜਿਹੜੀਆਂ ਆ ਉਹਨਾਂ ਨੂੰ ਦਿਖ ਰਿਹਾ ਕਿ ਉਹ ਇੰਡੀਕੇਟਰ ਕਿੰਨੀ ਦੇਰ ਤੋਂ ਦੇ ਰਿਹਾ, ਪਰ ਉਹ ਆਪਣੀ ਜਿਹੜੀ ਕਾਰ ਨੂੰ ਹੌਲੀ ਕਰਕੇ ਉਹਨੂੰ ਰਸਤਾ ਨਹੀਂ ਦੇਣਗੇ। ਉਹ ਬਸ ਕਾਰ ਤੇ ਕਾਰ ਪਿੱਛੇ ਦੇ ਪਿੱਛੇ ਚਾਹੀਏ, ਮੈਂ ਇਹ ਤੋਂ ਅੱਗੇ ਲੰਘ ਜਾਵਾਂ, ਜੇ ਮੈਂ ਇਹਦੇ ਪਿੱਛੇ ਰਹਿ ਗਿਆ ਮੈਂ ਸਲੋ ਹੋ ਜਾਊਂਗਾ। ਸੋ ਇਹ ਠੀਕ ਹੈ, ਡੈਫੀਨੇਟਲੀ ਟਰੱਕਾਂ ਵਾਲਿਆਂ ਦੇ ਬਾਰੇ ਦੇ ਵਿੱਚ ਤਾਂ ਮੈਂ ਬਿਲਕੁਲ ਕਹੂੰਗਾ ਕਿ ਜਿਹੜੀ ਨਵੀਂ ਜਨਰੇਸ਼ਨ ਇਸ ਵੇਲੇ ਟਰੱਕਾਂ ਵਾਲਿਆਂ ਦੀ ਡਰਾਈਵਰ ਦੀ ਆ ਰਹੀ ਹੈਗੀ ਆ, ਉਹਨਾਂ ਦੇ ਵਿੱਚ ਰੋਡ ਸੈਂਸ ਜਿਹੜੀ ਆ ਉਹਦੀ ਬਹੁਤ ਜ਼ਿਆਦਾ ਕਮੀ ਹੈਗੀ ਆ। ਕਾਮਨ ਸੈਂਸ ਦਾ ਤੇ ਮੈਂ ਕਹਿ ਨਹੀਂ ਸਕਦਾ, ਪਰ ਰੋਡ ਸੈਂਸ ਜਿਹੜੀ ਤੁਸੀਂ ਕਿਹਾ ਕਿ ਰਸਤਾ ਜੇ ਤੁਸੀਂ ਛੱਡਦੇ ਆ ਕਿਸੇ ਲਈ ਤੇ ਉਹ ਬਹੁਤ ਹੀ ਜ਼ਿਆਦਾ ਐਕਸੀਡੈਂਟਸ ਤੋਂ ਬਚਾਅ ਕਰਦਾ ਆ। ਸੋ ਡੈਫੀਨੇਟਲੀ ਗੱਲ ਤੁਹਾਡੀ ਬਿਲਕੁਲ ਸਹੀ ਹੈਗੀ ਆ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇ ਤੁਸੀਂ ਥੋੜ੍ਹਾ ਜਿਹਾ ਹੌਸਲੇ ਨਾਲ ਤੇ ਧਿਆਨ ਨਾਲ ਰੋਡ ਤੇ ਚੱਲਦੇ ਆ ਤੇ ਅਗਲੇ ਨੂੰ ਰਸਤਾ ਦਿੰਦੇ ਆ ਤੇ ਉਹਦੇ ਨਾਲ ਕਾਫੀ ਚੀਜ਼ਾਂ ਦਾ ਜਿਹੜਾ ਬਚਾਅ ਹੋ ਸਕਦਾ ਜੀ। ਤੇ ਰਮਨ ਜੀ, ਆਪਾਂ ਜਿਹੜੀ ਪਹਿਲੀ ਗੱਲ ਆ ਉਸ ਦੇ ਵਿੱਚ ਹੀ ਥੋੜ੍ਹੀ ਜਿਹੀ ਗੱਲ ਮੈਂ ਵਿੱਚ ਐਡ ਕਰਨਾ ਚਾਹੁੰਦਾ ਵੀ ਹੁਣ ਦੇਖੋ, ਜੇ ਟੈਕਸ ਇਹਨਾਂ ਨੇ ਵਧਾਉਣੇ ਆ ਜਾਂ ਇਹ ਚੀਜ਼ ਕਰਨੀ ਆ, ਜੇ ਪਤਾ ਆ ਵੀ ਇਹ ਚੀਜ਼ ਨਹੀਂ ਹਟਣੀ ਜਾਂ ਘਟਣੇ ਨਹੀਂ ਜਾਂ ਲਾਉਣੇ ਹੀ ਲਾਉਣੇ ਆ, ਤੇ ਟਰੱਕਰਸ ਦੇ ਹੋਰ ਬਹੁਤ ਸਾਰੇ ਮਸਲੇ ਆ। ਤੁਹਾਡੇ ਉੱਤੇ ਸਪੈਸ਼ਲ ਟੈਕਸ ਜਿਹੜੇ ਉਹ ਵਿਸ਼ੇਸ਼ ਤੌਰ ਦੇ ਉੱਤੇ ਲਾਈ ਜਾ ਰਹੇ ਆ। ਟਰੱਕਰਸ ਦੇ ਨੂੰ ਲੈ ਕੇ ਜਿਹੜੇ ਦੇਖੋ ਉਹਨਾਂ ਦੇ ਲਈ ਰੈਸਟ ਰੂਮਸ ਦੀ ਘਾਟ ਹੈਗੀ ਆ, ਰੈਸਟ ਏਰੀਆਜ਼ ਦੀ ਘਾਟ ਹੈਗੀ ਆ ਵੀ ਭਾਈ ਜੇ ਤੁਸੀਂ ਟੈਕਸ ਇਸ ਪਾਸੇ ਵੱਲ ਨੂੰ ਲਾ ਰਹੇ ਆ ਤਾਂ ਐਟਲੀਸਟ ਇਹਨਾਂ ਦਾ ਇਹ ਚੀਜ਼ਾਂ ਬਾਰੇ ਜਿਹੜਾ ਥੋੜ੍ਹਾ ਤਾਂ ਧਿਆਨ ਦਿਓ ਵੀ ਇਹਨਾਂ ਨੂੰ ਆਹ ਵੀ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈਗੀ ਆ ਵੀ ਉਹ ਲਾਓ, ਤਾਂ ਜੋ ਐਟਲੀਸਟ ਜਿਹੜਾ ਉਹਨਾਂ ਨੂੰ ਵੀ ਉਹ ਸਹੂਲਤਾਂ ਜਿਹੜੀਆਂ ਮਿਲ ਸਕਣ, ਵੀ ਐਟਲੀਸਟ ਉਹਨਾਂ ਨੂੰ ਇਹ ਤਾਂ ਲੱਗੇ ਨਾ ਵੀ ਜਿਹੜੇ ਡਾਲਰ ਦਿੱਤੇ ਜਾ ਰਹੇ ਆ ਵੀ ਉਹ ਡਾਲਰ ਉਹਨਾਂ ਦੇ ਲਈ ਹੀ ਜਿਹੜੇ ਉਹ ਵਰਤੇ ਜਾਣ।
ਬਿਲਕੁਲ ਰਾਜਕਰਨ, ਇਹ ਵੀ ਇੱਕ ਮਸਲਾ ਉੱਠਦਾ ਹੁੰਦਾ ਹੈ ਕਿ ਜਿੰਨਾ ਟੈਕਸ ਟਰੱਕਸ ਵੱਲੋਂ ਇਕੱਠਾ ਕੀਤਾ ਜਾਂਦਾ ਆ, ਜਾਂ ਜਿੰਨਾ ਟੈਕਸ ਜਿਹੜਾ ਟਰੱਕਿੰਗ ਤੋਂ ਇਕੱਠਾ ਹੁੰਦਾ ਆ, ਉਹ ਟਰੱਕਿੰਗ ਦੇ ਭਲੇ ਵਾਸਤੇ ਓਨਾ ਯੂਜ਼ ਨਹੀਂ ਹੁੰਦਾ, ਬਹੁਤ ਉਹਦਾ ਇੱਕ ਪੋਰਸ਼ਨ ਯੂਜ਼ ਹੁੰਦਾ ਆ। ਸੋ ਇਹ ਵੀ ਇੱਕ ਬੜਾ ਵੱਡਾ ਮਸਲਾ ਹੈ। ਔਰ ਹਮੇਸ਼ਾ ਜਦੋਂ ਮੀਟਿੰਗਸ ਚੱਲਦੀਆਂ, ਜਦੋਂ ਇੱਦਾਂ ਦੇ ਕੋਈ ਜਗ੍ਹਾ ਤੇ ਬੈਠੇ ਹੋਏ ਦਾ ਜਾਂ ਗੱਲ ਚੱਲਦੀ ਆ, ਉਦੋਂ ਇਹ ਸਵਾਲ ਜ਼ਰੂਰ ਉੱਠਦਾ ਆ ਕਿ ਜਿੰਨਾ ਟੈਕਸ ਤੁਸੀਂ ਟਰੱਕਰ ਕੋਲੋਂ ਇਕੱਠਾ ਕਰਦੇ ਆ, ਓਨਾ ਟੈਕਸ ਜਿਹੜਾ ਉਹ ਟਰੱਕਰ ਦੀ ਭਲਾਈ ਦੇ ਵਿੱਚ ਓਨਾ ਛੱਡੋ, ਉਹਦਾ ਬਹੁਤ ਘੱਟ ਪੋਰਸ਼ਨ ਜਿਹੜਾ ਆ ਉਹ ਲੱਗਦਾ ਆ। ਸੋ ਇਸ ਕਰਕੇ ਇਹ ਮਸਲਾ, ਇਹ ਸਵਾਲ ਬਹੁਤ ਵਾਰੀ ਉੱਠਦਾ ਆ, ਬਹੁਤ ਵਾਰੀ ਇਹ ਕੀਤਾ ਜਾਂਦਾ ਆ। ਸੋ ਡੈਫੀਨੇਟਲੀ ਮੇਰੇ ਖਿਆਲ, ਆਈ ਡੋਂਟ ਨੋ ਰਾਜ, ਮੈਨੂੰ ਲੱਗਦਾ ਵੀ ਜਿੱਦਾਂ ਟਰੱਕ ਬਹੁਤ ਵੱਡਾ ਆ ਤੇ ਤੁਰਿਆ ਜਾਂਦਾ ਸਾਰਿਆਂ ਨੂੰ ਉਹੀ ਦਿਖਦਾ ਆ, ਹੋਰ ਕੁਝ ਦਿਖਦਾ ਨੀਗਾ। ਤੇ ਬਸ ਉਹ ਟਰੱਕ ਤੇ ਹੀ ਆ ਵੀ ਜੋ ਕੁਝ ਕਰਨਾ ਇੱਥੇ ਹੀ ਕਰ ਦਿਓ ਬਸ, ਹੋਰ ਤਾਂ ਬਾਕੀ ਦਾ ਕੋਈ ਜੀ ਜੰਤੂ ਹੈ ਹੀ ਨਹੀਂ। ਜੀ ਜੀ ਬਿਲਕੁਲ। ਜਸਪਾਲ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਆਪਾਂ ਗੱਲ ਕਰਦੇ ਸੀਗੇ ਪਰ ਮਾਈਲ ਡੀਜ਼ਲ ਦੀ ਜੀ। ਤੇ ਹੁਣ ਇਹ ਆਪਾਂ ਟਰੈਕਿੰਗ ਦੇ ਵਿੱਚ ਦੇਖੋ ਵੀ ਆਪਣਾ ਆਈਡਲ ਵੀ ਕਿੰਨਾ ਮਤਲਬ ਡੀਜ਼ਲ ਟਰੈਕਿੰਗ ਦੇ ਵਿੱਚ ਜਲਦਾ ਹੈ, ਉਹਦੇ ਵਿੱਚ ਮਤਲਬ ਕੁਝ % ਹੋ ਸਕਦਾ ਵੀ ਆਪਾਂ ਨੂੰ ਬਚਾਅ ਵੀ ਹੋ ਸਕਦਾ ਵੀ ਜੇ ਪਰ ਮਾਈਲ ਲੱਗਦਾ ਹੈ ਤਾਂ ਟਰੱਕ ਦੇਖੋ 10 ਘੰਟੇ ਜੇ ਸਿੰਗਲ ਡਰਾਈਵਰ ਹੈ ਉਹਨੇ 10 ਘੰਟੇ ਸੌਣਾ, ਟਰੱਕ ਮੋਸਟਲੀ ਚੱਲਦਾ ਹੀ ਰਹਿੰਦਾ ਉਹ। ਤੇ ਉਹਦੇ ਵਿੱਚ ਡੀਜ਼ਲ ਮਤਲਬ ਕਿੰਨਾ ਜਲ ਜਾਂਦਾ ਹੈ, ਜਿਹੜਾ ਮਤਲਬ ਜੇ ਆਪਾਂ ਟੈਕਸ ਉਹਦੇ ਕਿੰਨੇ % ਜੇ ਮਤਲਬ 70 ਕਿੰਨਾ ਹੈਗਾ ਡਾਲਰ ਦੇ ਪਿੱਛੇ ਕਿੰਨਾ ਟੈਕਸ ਪੈ ਜਾਂਦਾ ਆਪਾਂ, ਤੇ ਉਹਦੇ 4% ਤਾਂ ਮਤਲਬ। ਹਾਂਜੀ ਬਿਲਕੁਲ ਜੀ, ਇਹ ਬਿਲਕੁਲ ਸਹੀ ਗੱਲ ਆ। ਪਰ ਅੱਜ ਦੀ ਤਰੀਕ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਮੈਜੋਰਟੀ ਜਿਹੜੇ ਟਰੱਕ ਹੈਗੇ ਆ ਉਹ APU ਦੇ ਨਾਲ ਜਿਹੜੇ ਹੈਗੇ ਲੱਗੇ ਹੋਏ ਆ। ਬਹੁਤ ਜ਼ਿਆਦਾ ਜਿਹੜੇ ਟਰੱਕ ਆ ਇਲੈਕਟ੍ਰਿਕ APU ਲੱਗਿਆ ਹੋਇਆ ਬੈਟਰੀਆਂ ਵਾਲਾ, ਉਹਦੇ ਵਿੱਚ ਬਿਲਕੁਲ ਡੀਜ਼ਲ ਨਹੀਂ ਯੂਜ਼ ਹੁੰਦਾ। ਔਰ ਜਿਹੜਾ ਤੁਹਾਡਾ ਡੀਜ਼ਲ ਵਾਲਾ APU ਲੱਗਾ ਹੈਗਾ ਆ, ਥਰਮੋਕਿੰਗ ਜਾਂ ਕੈਰੀਅਰ ਦਾ ਯੂਨਿਟ ਲੱਗਾ ਹੈਗਾ, ਉਹ ਅਬਾਊਟ 1 ਲੀਟਰ ਦੇ ਕਰੀਬ ਜਿਹੜਾ ਇੱਕ ਰਾਤ ਦਾ ਜਿਹੜਾ ਡੀਜ਼ਲ ਆ ਉਹ ਉਹਦੇ 'ਚ ਜਲਦਾ ਹੈਗਾ। ਸੋ ਬਹੁਤ ਮਿਨੀਮਲ ਇਫੈਕਟ ਹੈਗਾ ਹੈ। ਡੈਫੀਨੇਟਲੀ ਪੈਨੀਜ਼ ਕਾਊਂਟ ਵਾਲੀ ਸਿਚੁਏਸ਼ਨ ਹੈਗੀ ਆ। ਪਰ ਇਸ ਵੇਲੇ ਜਿਹੜੇ ਆ ਮੈਜੋਰਟੀ ਟਰੱਕ ਜਿਹੜੇ ਆ ਉਹ APU ਦੇ, ਜਿਹੜੇ ਲੌਂਗ ਹਾਲ ਦੇ ਟਰੱਕ ਹੈਗੇ ਉਹ APU ਨਾਲ ਆਉਂਦੇ ਹੈਗੇ ਆ। ਸੋ APU ਦੇ ਨਾਲ ਆਉਣ ਦੇ ਕਰਕੇ ਉਹਨਾਂ ਦਾ ਜਿਹੜਾ ਰਾਤ ਨੂੰ ਆਈਡਲਿੰਗ ਦਾ ਖਰਚਾ ਹੈਗਾ ਬਹੁਤ ਘੱਟ ਗਿਆ ਹੈਗਾ। ਪਰ ਅਗੇਨ ਫਿਰ ਵੀ ਤੁਹਾਡੀ ਡੈਫੀਨੇਟਲੀ ਥੈਂਕ ਯੂ ਤੁਹਾਡੇ ਵਿਚਾਰਾਂ ਲਈ, ਕਿਉਂਕਿ ਐਵਰੀ ਪੈਨੀ ਕਾਊਂਟਸ। ਜੀ ਜੀ ਬਿਲਕੁਲ, ਨਹੀਂ ਨਾਲੇ ਹਰ ਇੱਕ ਪੱਖ ਤੋਂ ਜਿਹੜਾ ਉਹ ਸੋਚਣਾ ਜਿਹੜਾ ਉਹ ਜ਼ਰੂਰੀ ਹੁੰਦਾ ਹੈ। ਜੀ ਥੈਂਕ ਯੂ ਕਾਲ ਦੇ ਲਈ। ਅਗਲੇ ਕਾਲਰ ਸਨੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਨੀ। ਸਤਿ ਸ਼੍ਰੀ ਅਕਾਲ ਸਨੀ। ਬਾਈ ਜੀ, ਆਪਣੇ ਜਿਹੜੇ ਪਹਿਲੇ ਕਾਲਰ ਆਏ ਸੀ ਨਾ ਜਿਨ੍ਹਾਂ ਨੇ ਉਹ ਕਾਰਾਂ ਬਾਰੇ ਦੱਸਿਆ ਸੀਗਾ, ਇਹ ਬਾਈ ਜੀ ਜੇ ਆਪਾਂ ਸੋਚੀਏ ਹੈ ਨਾ, ਜਿਵੇਂ ਕਾਰਾਂ ਪਿਛਲੇ 10-20 ਸਾਲਾਂ ਤੋਂ ਸੇਮ ਹੀ ਆ ਹੈ ਨਾ। ਆਪਣੇ ਜਿਵੇਂ ਹੁਣ ਜਿਹੜੇ ਵਧੀਆ ਐਕਸਪੀਰੀਅੰਸ ਟਰੱਕਰ ਜਦੋਂ ਗੱਲਾਂ ਕਰਦੇ ਨੇ, ਹੁਣ ਇੱਕ ਜਵਾਕ ਆਪਣੇ ਨਾਲ ਗੱਡੀ 'ਚ ਬੈਠਾ, ਉਹਨੂੰ ਵੀ ਪਤਾ ਵੀ ਅੱਗੇ ਸਟਾਪ ਸਾਈਨ ਆ ਰਿਹਾ, ਵੀ ਸਟਾਪ ਸਾਈਨ ਤੇ ਰੁਕਣਾ ਹੈ ਨਾ, ਉਹ ਕਹਿਣ ਲੱਗ ਜਾਂਦੇ ਸਟਾਪ। ਸੋ ਪਰ ਹੁਣ ਉਹੀ ਕੁਐਸਚਨ ਬਾਈ ਜੀ, ਟਰੱਕ ਜੇ ਮਤਲਬ ਕਾਰਾਂ ਦੇ ਵਿੱਚ 20 ਸਾਲਾਂ ਤੋਂ ਚੱਲਦੇ ਨੇ, ਚਲੋ ਹੋਣੇ ਚਾਹੀਦੇ ਨੇ, ਪਰ ਕੀ ਇਹਨਾਂ ਨੂੰ 15-20 ਕੁਐਸਚਨ ਕਾਰਾਂ ਵਾਲਿਆਂ ਦੇ ਵਿੱਚ, ਕਾਰ ਦੇ ਟੈਸਟ ਦੇ ਵਿੱਚ ਨਹੀਂ ਹੋਣੇ ਚਾਹੀਦੇ ਵੀ ਤੁਸੀਂ ਟਰੱਕ ਨੂੰ ਪਾਸ ਕਿਵੇਂ ਕਰਨਾ, ਉਹਨੂੰ ਕਲੋਜ਼ ਫੋਲੋ ਨਹੀਂ ਕਰਨਾ, ਵੀ ਜਾਂ ਜਿਵੇਂ ਟਰੱਕ ਅੱਗੇ ਲੰਘ ਕੇ ਇੰਨੀ ਜਗ੍ਹਾ ਲੈ ਕੇ ਲੇਨ ਚੇਂਜ ਕਰਦਾ, ਉਦੋਂ ਤੁਸੀਂ ਵੇਟ ਕਰਨੀ ਆ, ਉਹਦੇ ਵਿੱਚੋਂ ਕੱਟ ਮਾਰ ਲੰਘਦੇ ਆ। ਤੇ ਇਹ ਇੱਕ ਤਾਂ ਜੀ ਇਹ ਹੋਣੇ ਚਾਹੀਦੇ ਆ। ਤੇ ਦੂਜੀ ਬਾਈ ਜੀ ਗੱਲ ਜਿਹੜੀ ਆ ਤੁਸੀਂ ਪਹਿਲਾਂ ਕੀਤੀ ਸੀ ਵੀ ਵਰਮੌਂਟ ਨੇ ਦੇਖ ਲਓ ਹੈ ਨਾ, ਤੇ ਮੇਨ ਸਟੇਟ ਨੇ ਟਰੱਕ ਆਉਣ ਲਈ ਟੋਲ ਲਾਤੇ, ਪਰ ਟਰੱਕਿੰਗ ਲਈ ਕੁਛ ਨਹੀਂ ਕੀਤਾ। 1 ਅਕਤੂਬਰ ਤੋਂ ਬਾਈ ਜੀ ਇੰਡੀਆਨਾ ਨੇ 35% ਟਰੱਕਾਂ ਦੇ ਟੋਲ ਰੇਜ਼ ਕੀਤੇ ਆ। ਉਹਦਾ ਖਰਚਾ ਕਿੱਥੇ ਸੀਗਾ? ਫਲਾਈਟਾਂ ਇੰਡੀਅਨੈਪੋਲਿਸ ਡਾਇਰੈਕਟ ਲਿਆਉਣ ਲਈ, ਹਾਈਕਿੰਗ ਤੇ ਬਾਈਕਿੰਗ ਲਈ, ਤੇ ਇੱਕ ਜਿਹੜਾ ਉਹਨਾਂ ਦਾ I-69 ਆ ਉਹਨੂੰ ਰਿਪੇਅਰ ਕਰਨ ਲਈ, ਤੇ ਹਾਈਕਿੰਗ ਬਾਈਕਿੰਗ ਸਾਰੇ ਕਾਸ ਲਈ ਜਿਹੜੇ ਉਹਨਾਂ ਨੇ ਰੂਟ ਸਹੀ ਕਰਨ ਲਈ ਬਣਾ ਲਿਆ। ਪਰ ਉਹਨਾਂ ਨੇ 1% ਰੁਪਈਆ ਵੀ ਉਹਨਾਂ ਨੇ ਜਿਹੜਾ 1 ਬਿਲੀਅਨ ਦਾ ਬਜਟ ਰੱਖਿਆ ਸੀ ਟਰੱਕ ਪਾਰਕਿੰਗ ਲਈ ਨਹੀਂ ਦਿੱਤਾ ਜੀ। ਟਰੱਕ 2 ਰੈਸਟ ਏਰੀਏ ਨੇ ਸਾਰੇ I-70 ਤੇ, ਉਹ ਵੀ 15 ਪਾਰਕਿੰਗ ਵਾਲੇ, ਤੇ ਟਰੱਕ ਨਿਕਲਦੇ ਨੇ 200 300 ਹਰ ਟਾਈਮ, ਹਰ ਘੰਟੇ ਦੇ ਵਿੱਚ ਉੱਥੋਂ। ਤੇ ਮਤਲਬ ਹਰ ਪਾਸੇ ਜੀ ਰਗੜਨ ਲੱਗੇ ਹੋਏ ਨੇ। ਹੁਣ ਕੈਲੀਫੋਰਨੀਆ 'ਚ ਤੁਹਾਨੂੰ ਰਮਨ ਬਾਈ ਜੀ ਪਤਾ, I-40 ਤੇ ਤੁਸੀਂ ਚੜ੍ਹ ਜਾਓ, ਸਿਰਫ 7-8 ਪਾਰਕਾਂ ਨੇ, 2 ਰੈਸਟ ਏਰੀਏ ਨੇ। ਜਦੋਂ ਆਪਾਂ ਐਰੀਜ਼ੋਨਾ 'ਚ ਜਾਂਦੇ, ਕਿੱਧਰੋਂ ਜਾਂਦਿਆਂ ਨੂੰ 2 ਆਉਂਦੇ ਨੇ, ਇੱਕ ਉੱਧਰੋਂ ਆਉਂਦੇ ਨੇ, 10-10 ਕੁ ਪਾਰਕਾਂ ਨੇ। ਤੇ ਕੈਲੀਫੋਰਨੀਆ 'ਚ ਮੈਂ ਕਹਿੰਦਾ ਜੇ ਇਕੱਲਾ ਫਰੈਜ਼ਨੋ ਦਾ ਟਰੱਕ ਚਲਾ ਜਾਵੇ ਜੀ, ਉੱਥੇ ਇਹੋ ਜਿਹੇ ਆਪਾਂ ਨੂੰ 10 ਰੈਸਟ ਏਰੀਏ ਚਾਹੀਦੇ ਨੇ ਉੱਥੇ ਇਕੱਲੇ I-40 ਦੇ। ਜੀ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਸਨੀ। ਇਹ ਮੈਂ ਉਹੀ ਜਿਹੜੀ ਗੱਲ ਕੀਤੀ ਹੈ ਕਿ ਜਿੰਨਾ ਟਰੱਕ ਤੋਂ ਜਿਹੜਾ ਰੈਵਨਿਊ ਇਕੱਠਾ ਹੁੰਦਾ, ਜਿੰਨਾ ਡੀਜ਼ਲ ਫਿਊਲ ਟੈਕਸ ਤੋਂ, ਹੋਰ ਕਿਸੇ ਚੀਜ਼ ਤੋਂ ਜਿੰਨਾ ਵੀ ਟੈਕਸ ਇਕੱਠਾ ਹੁੰਦਾ,
ਉਹਦਾ ਬਹੁਤ ਘੱਟ ਪਰਸੈਂਟੇਜ ਜਿਹੜੀ ਆ ਉਹ ਹਾਈਵੇ ਟਰੈਵਲ ਫੰਡ ਜਾਂ ਹਾਈਵੇ ਟਰਸਟ ਫੰਡ ਜਿਹੜਾ ਹੈਗਾ ਉਹਦੀ ਬਹੁਤ ਘੱਟ ਜਿਹੜੀ ਪਰਸੈਂਟੇਜ ਆ ਉਹ ਟਰੱਕਿੰਗ ਵਾਸਤੇ ਯੂਜ਼ ਹੋ ਰਹੀ ਹੈ, ਟਰੱਕਿੰਗ ਦੇ ਬੈਨੀਫਿਟ ਵਾਸਤੇ ਯੂਜ਼ ਹੋ ਰਹੀ ਆ। ਔਰ ਇਹ ਹਮੇਸ਼ਾ ਚਰਚਾ ਦਾ ਮਸਲਾ ਰਿਹਾ, ਹਮੇਸ਼ਾ ਇਹ ਚਰਚਾ ਹੁੰਦੀ ਰਹੀ ਹੈ। ਸੈਕਰਾਮੈਂਟੋ 'ਚ ਵੀ ਇਹ ਅਸੀਂ ਬੜੀ ਵਾਰੀ ਜਦੋਂ ਮੀਟਿੰਗ 'ਚ ਬੈਠੇ ਹਾਂ ਤੇ ਚਰਚਾ ਹੋਈ ਆ ਕਿ ਜਿਹੜਾ ਕੋਈ ਵੀ ਟੈਕਸ ਲਾਉਣ ਦੀ ਗੱਲ ਕੀਤੀ ਜਾਂਦੀ ਆ, ਕੋਈ ਵੀ ਕੰਮ ਕਰਨ ਦੀ ਗੱਲ ਕੀਤੀ ਜਾਂਦੀ ਆ, ਉਹਦੇ ਵਿੱਚ ਇਹ ਆਪਣਾ ਲੇਟਲੀ ਜਦੋਂ ਇਹ ਚਰਚਾ ਚੱਲੀ ਸੀ, ਜਦੋਂ ਆਪਣਾ DMV ਦਾ ਕੋਈ ਟੈਕਸ ਦਾ ਵਾਧਾ ਕੀਤਾ ਜਾ ਰਿਹਾ ਸੀਗਾ ਤਾਂ ਉਹਦੇ ਵਿੱਚੋਂ ਇਹ ਗੱਲ ਹੋ ਰਹੀ ਸੀ ਵੀ ਇਹਦੇ ਵਿੱਚੋਂ ਟਰੱਕਿੰਗ ਵਾਸਤੇ ਕਿੰਨਾ ਵਰਤਿਆ ਜਾਣਾ। ਟਰੱਕ ਤੇ ਟੈਕਸ ਤਾਂ ਲਾਤਾ ਪਰ ਟਰੱਕਿੰਗ ਵਾਸਤੇ ਵਰਤਿਆ ਤਾਂ ਕੁਝ ਵੀ ਨਹੀਂ ਗਿਆ ਉਹਦੇ ਚੋਂ। ਸੋ ਫਿਰ ਵਾਏ ਟੈਕਸ ਅਸੀਂ ਕਿਉਂ ਪੇ ਕਰੀਏ ਤੇ ਕਿਉਂ ਸਾਡੇ ਬੈਨੀਫਿਟ ਵਾਸਤੇ ਕੁਝ ਨਹੀਂ ਯੂਜ਼ ਹੋ ਰਿਹਾ। ਸੋ ਇਹ ਡੈਫੀਨੇਟਲੀ ਇਸ ਵੇਲੇ ਜਿਹੜਾ ਹਾਈਵੇ ਟਰਸਟ ਫੰਡ ਹੈਗਾ ਉਹ ਬੇਸਿਕਲੀ ਇਸੇ ਕਰਕੇ ਤਾਂ ਜਿਹੜੇ ਆਪਣੇ ਅਮਰੀਕਾ ਦੇ ਫਰੀਵੇਜ਼ ਆ, ਬ੍ਰਿਜਿਸ ਆ, ਹਾਈਵੇਜ਼ ਆ, ਉਹ ਇੰਨੀ ਖਸਤਾ ਹਾਲਤ 'ਚ ਹੁੰਦੇ ਜਾ ਰਹੇ ਆ ਤੇ ਹੁਣ ਉਹਨਾਂ ਦੇ ਵਾਸਤੇ ਜਿਹੜਾ ਇਹ ਹਾਈਵੇ ਟਰਸਟ ਫੰਡ ਹੈ ਉਹ ਵੀ ਬੈਂਕਰਪਸੀ ਵੱਲ ਵੱਧ ਰਿਹਾ। ਇਸ ਕਰਕੇ ਆ ਜਿਹੜੇ ਟੈਕਸਿਸ ਦੀ ਗੱਲ ਕੀਤੀ ਜਾ ਰਹੀ, ਵਧਾਉਣ ਦੀ ਗੱਲ ਕੀਤੀ ਜਾ ਰਹੀ ਆ, VMT ਦੀ ਗੱਲ ਹੋ ਰਹੀ ਹੈ, ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਜਿਹੜਾ ਹਾਈਵੇ ਟਰਸਟ ਫੰਡ ਆ ਜਾਂ ਜਿਹੜਾ ਇਨਫਰਾਸਟਰਕਚਰ ਬਿੱਲ ਜਿਹੜਾ ਆਉਣਾ ਆ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਫੰਡ ਕਰਨ ਦੀ ਜਿਹੜੀ ਆ ਉਹ ਇੱਕ ਮਤਲਬ ਕਿ ਤਰੀਕਾ ਸ਼ੁਰੂ ਕੀਤਾ ਜਾ ਰਿਹਾ। ਜੀ ਪਰ ਇਹ ਆ ਵੀ ਸ਼ਰਤ ਉਸ ਦੇ ਵਿੱਚ ਰੱਖਣੀਆਂ ਚਾਹੀਦੀਆਂ ਵੀ ਭਾਈ ਜਿਹਦੇ ਲਈ ਟੈਕਸ ਇਕੱਠਾ ਕੀਤਾ ਜਾ ਰਿਹਾ ਉਹਦੇ ਲਈ ਵਰਤਿਆ ਜਾਵੇ, ਕਿਉਂਕਿ ਇਨ ਦੀ ਐਂਡ ਜਿਹੜੇ ਪਾਵਰ ਦੇ ਵਿੱਚ ਹੁੰਦੇ ਆ ਉਹ ਫਿਰ ਜਿਹੜੇ ਇੱਦਾਂ ਕੀਤਾ ਗਿਆ ਟੈਕਸ ਇਕੱਠਾ ਆ ਉਹ ਇੱਧਰ ਉੱਧਰ ਹੋਰ ਪਾਸੇ ਵੱਲ ਨੂੰ ਜਿਹੜਾ ਉਹ ਵਰਤ ਲੈਂਦੇ ਨੇ ਤੇ ਲੋਕਾਂ ਨੂੰ ਪਤਾ ਵਾ ਬਾਅਦ ਦੇ ਵਿੱਚ ਲੱਗਦਾ ਹੈ ਉਹਨੇ ਦੇਰ ਤੱਕ ਦੇਰੀ ਜਿਹੜੀ ਆ ਉਹ ਹੋ ਗਈ ਹੁੰਦੀ ਆ ਤੇ ਫਿਰ ਰੌਲਾ ਪਾਏ ਦਾ ਉਤੋਂ ਤਾਈਂ ਜਿਹੜਾ ਬਹੁਤਾ ਫਰਕ ਜਿਹੜਾ ਉਹ ਪੈਂਦਾ ਨਹੀਂ ਆ। ਸੋ ਨਹੀਂ ਬਿਲਕੁਲ ਰਾਜਕਰਨ, ਇਹ ਜਿਹੜਾ ਨਾ ਇਹ ਚੀਜ਼ਾਂ ਜਿਹੜੀਆਂ ਇਹ ਆਉਂਦੀਆਂ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਬਾਹਰ ਆਉਂਦੀਆਂ, ਲੇਕਿਨ ਅਸੀਂ ਧਿਆਨ ਨਹੀਂ ਦਿੰਦੇ। ਜਦੋਂ ਸਾਡੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ, ਜਦੋਂ ਸਾਰਾ ਕੁਛ ਹੁੰਦਾ ਆ, ਇਹ ਚੀਜ਼ਾਂ ਆਉਂਦੀਆਂ ਬਾਹਰ, ਡਿਬੇਟ ਹੁੰਦੇ ਆ, ਬਹਿਸ ਹੁੰਦੀ ਆ, ਸਭ ਕੁਛ ਹੁੰਦਾ ਆ। ਇਹ ਕੋਈ ਆਪਣਾ ਇੰਡੀਆ ਵਾਲਾ ਹੈ ਤਾਂ ਨਹੀਂ ਵੀ ਜਿੱਦਾਂ ਫਾਰਮਰ ਲਾ ਧੱਕੇ ਦੇ ਨਾਲ ਪਾਸ ਕਹਿ ਕੇ ਕਰ ਦਿੰਦੇ ਆ। ਇੱਥੇ ਪ੍ਰੋਸੈਸ ਚੱਲਦਾ, ਪਰ ਜੇ ਅਸੀਂ ਪ੍ਰੋਸੈਸ ਵੱਲ ਧਿਆਨ ਹੀ ਨਹੀਂ ਦੇਵਾਂਗੇ ਤੇ ਸਾਨੂੰ ਪਤਾ ਨਹੀਂ ਲੱਗਣਾ ਫਿਰ ਤਾਂ। ਜੀ ਜਾਂਦੇ ਇੱਕ ਜਿਹੜੀ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਕੈਲੀਫੋਰਨੀਆ ਦੇ ਅਟਰਨੀ ਜਨਰਲ ਹਾਵੀਅਰ ਬਕੇਰਾ ਜਿਹੜੇ ਆ ਉਹਨਾਂ ਨੂੰ ਜਿਹੜਾ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸਕੱਤਰ ਦੇ ਵਜੋਂ ਪਾਰਟੀ ਲਾਈਨ ਵੋਟ ਤੋਂ ਬਾਅਦ 'ਚ ਸੈਨੇਟ ਦੇ ਵਿੱਚ ਕਨਫਰਮ ਜਿਹੜਾ ਉਹ ਕਰ ਦਿੱਤਾ ਗਿਆ ਆ। 49 ਦੇ ਮੁਕਾਬਲੇ 50 ਵੋਟਾਂ ਦੇ ਨਾਲ ਉਹਨਾਂ ਦੀ ਕਨਫਰਮੇਸ਼ਨ ਹੋਈ ਆ। 100 ਉਹਨਾਂ ਨੂੰ ਜਿਹੜੀ ਕੁਛ ਚਿਰ ਬਾਅਦ ਜਿਹੜੀ ਉਹ ਹੁਣ ਚੁਕਾਈ ਜਾਣੀ ਆ। ਆਲਰੇਡੀ ਤੱਤੇ ਪਾਣੀ 'ਚ ਪਏ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ, ਜਿਨ੍ਹਾਂ ਦੀ ਰੀਕਾਲ ਦੇ ਲਈ ਸਿਗਨੇਚਰ ਉਹ ਇਕੱਠੇ ਹੋ ਚੁੱਕੇ ਹੋਏ ਨੇ, ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਆ ਉਹ ਹੁਣ ਚੱਲ ਰਹੀ ਆ। ਉਹਨਾਂ ਦੇ ਲਈ ਹੁਣ ਇੱਕ ਵੱਡਾ ਸਵਾਲ ਇਹ ਹੋਣਾ ਵੀ ਇਹਨਾਂ ਦੀ ਥਾਂ ਦੇ ਉੱਤੇ ਹੁਣ ਕਿਹੜੇ ਅਟਰਨੀ ਜਨਰਲ ਕੈਲੀਫੋਰਨੀਆ ਦੇ ਲਈ ਜਿਹੜੇ ਉਹ ਲਾਏ ਜਾਣਗੇ। ਹਾਵੀਅਰ ਬਕੇਰਾ ਜਿਹੜੇ ਆ ਉਹਨਾਂ ਦੇ ਲਈ ਮੁਸ਼ਕਿਲਾਂ ਕਾਫੀ ਸੀਗੀਆਂ ਸੈਨੇਟ ਦੇ ਵਿੱਚ। ਜਿਹੜੇ ਮਾਈਨੋਰਟੀ ਲੀਡਰ ਮਿਚ ਮੈਕੋਨਲ ਆ ਉਹ ਇਹਨਾਂ ਨੂੰ ਫੇਮਸਲੀ ਪਾਰਟੀਜ਼ਨ ਵੀ ਇੱਕ ਤਰਫਾ ਜਿਹੜਾ ਆ ਉਹਨਾਂ ਨੇ ਉਹਨਾਂ ਨੂੰ ਦੱਸਿਆ ਆ, ਕਹਿੰਦੇ ਵੀ ਜਿਹੜੀਆਂ ਨੇਸ਼ਨਲ ਦੀਆਂ ਹੈਲਥ ਕੇਅਰ ਪਾਲਿਸੀਜ਼ ਦੇ ਲਈ ਇਹ ਬੰਦਾ ਜਿਹੜਾ ਉਹ ਠੀਕ ਨਹੀਂ ਆ, ਵੀ ਇੱਕ ਪਾਰਟੀ ਦੇ ਵੱਲੋਂ ਜਿਹੜਾ ਉਹ ਉਸ ਦੀ ਜਿਹੜੀ ਉਹ ਸੋਚ ਰਹਿੰਦੀ ਆ। ਜਦ ਕਿ ਆਪਾਂ ਦੇਖਿਆ ਵੀ ਰਾਈਟ ਨਾਓ ਸੈਨੇਟ ਟੋਟਲੀ ਪਾਰਟੀਜ਼ਨ ਲਾਈਨਸ ਦੇ ਉੱਤੇ ਹੀ ਜਿਹੜੀ ਆ ਉਹ ਚੱਲ ਰਹੀ ਹੈਗੀ ਹੈ। ਸੋ ਦੇਖਦੇ ਹਾਂ ਵੀ ਹੁਣ ਕੈਲੀਫੋਰਨੀਆ ਨੂੰ ਕਿਹੜਾ ਨਵਾਂ ਅਟਰਨੀ ਜਨਰਲ ਜਿਹੜਾ ਉਹ ਮਿਲੂਗਾ। ਕਈ ਨਾਮ ਜਿਹੜੇ ਆ ਉਹ ਇਸ ਦੇ ਵਿੱਚ ਹੁਣ ਆਉਣਗੇ। ਸੋ ਲੈਟਸ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਜਿਹੜੀ ਕਲੈਰਿਟੀ ਆ ਇੱਥੇ ਆ ਜਾਵੇਗੀ। ਅਤੇ ਹੁਣ ਰਮਨ ਜੀ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ, ਅਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।